अस्सलाम वालेकुम। ਸਿਆਣੇ ਕਹਿੰਦੇ ਵੀ ਤਲਕ ਬਣਾਉਣਾ ਸੌਖਾ ਤੇ ਨਿਭਾਉਣਾ ਬੜਾ ਔਖਾ ਹੁੰਦਾ। ਵੀ ਅੱਜ ਦੌਰ ਐਸਾ ਵੀ ਬੰਦਿਆਂ ਕੋਲ ਤਾਂ ਆਪਣੇ ਵਾਸਤੇ ਟਾਈਮ ਹੈ ਨਹੀਂ। ਤੁਸੀਂ ਕਿਸੇ ਨਾਲ ਤੁਹਾਡੀ ਦੁਆ ਸਲਾਮ ਬਣੇ, ਉਹ ਦੁਆ ਸਲਾਮ ਤਾਂ ਰਹਿੰਦੀ ਵੀ ਜਿੱਦਾਂ ਤੁਸੀਂ ਕੋਈ ਕਹਿ ਲਓ ਵੀ ਗੁਲਦਾਨ ਦੇ ਵਿੱਚ ਉਹ ਗਮਲੇ ਦੇ ਵਿੱਚ ਕੋਈ ਫੁੱਲ ਲਾਓ ਨਾ, ਤਾਂ ਉਹਨੂੰ ਰੋਜ਼ ਪਾਣੀ ਨਾ ਲਾਓ, ਉਹਦੇ ਰੋਜ਼ ਮੱਥੇ ਨਾ ਲੱਗੋ, ਲੈ ਉਹੀ ਮੁਰਝਾ ਜੂ, ਉਹੀ ਸੁੱਕ ਜੂਗਾ। ਇੱਦਾਂ ਹੀ ਤਲਕ ਹੁੰਦਾ, ਇੱਦਾਂ ਹੀ ਰਿਸ਼ਤੇਦਾਰੀ ਆ, ਇੱਦਾਂ ਹੀ ਭਰਾਗਤ ਆ। ਵੀ ਇਹ ਮੇਲ ਮਿਲਾਪ ਹੋਵੇ, ਇੱਕ ਦੂਜੇ ਦੀ ਖਬਰਗਿਰੀ ਹੋਵੇ। ਖਬਰਗਿਰੀ ਤਾਂ ਹੀ ਹੁੰਦੀ ਹੈ ਜੇ ਕਿਸੇ ਨਾਲ ਮੇਲ ਮਿਲਾਪ ਹੋਵੇ, ਜੇ ਕਿਸੇ ਦੇ ਮੱਥੇ ਲੱਗਿਆ ਹੋਇਆ ਬੰਦਾ। ਹੁਣ ਜਿੱਦਾਂ ਇਸ ਦੁਨੀਆ ਦੇ ਵਿੱਚ ਅਸੀਂ ਆਏ ਹਾਂ, ਇਹ ਸੋਸ਼ਲ ਮੀਡੀਆ ਦੀ ਦੁਨੀਆ। ਅੱਗੇ ਤਾਂ ਚਲੋ ਜਿਹੜੇ ਸਾਡੇ ਬੰਦੇ ਵਾਕਫ ਸੀਗੇ ਜਾਂ ਅੱਗੇ ਜਿਹੜੀ ਰਿਸ਼ਤੇਦਾਰੀ ਸੀ, ਹੁਣ ਗੱਲ ਉਸ ਤੋਂ ਅੱਗੇ ਆ ਵੀ ਸਾਨੂੰ ਨਵੇਂ ਨਵੇਂ ਬੜੇ ਚੰਗੇ ਚੰਗੇ ਬੰਦੇ ਮਿਲ ਰਹੇ ਆ। ਅਤੇ ਜੇ ਹੁਣ ਉਹ ਨਵੇਂ ਬੰਦਿਆਂ ਦੀ ਬੰਦਾ ਕਦਰ ਨਾ ਕਰੇ ਤਾਂ ਇਹ ਵੀ ਨਾ ਸ਼ੁਕਰੀ ਆ। ਸਾਨੂੰ ਕੋਈ ਕਿਸੇ ਜ਼ਿਲ੍ਹੇ 'ਚੋਂ ਕੋਈ ਸਾਨੂੰ ਭਰਾ ਲੱਭ ਜਾਂਦਾ, ਕੋਈ ਕਿਸੇ ਜ਼ਿਲ੍ਹੇ 'ਚੋਂ ਲੋਕ ਮਿਲਣ ਵੀ ਆਉਂਦੇ ਆ। ਇੱਦਾਂ ਹੀ ਵਰਤਾਰਾ ਵੱਧਦਾ। ਅਤੇ ਇਸ ਟਾਈਮ ਤੁਸੀਂ ਦੇਖਿਆ ਹੋਣਾ ਵੀ ਸਾਡੇ ਕੋਲ ਜਦੋਂ ਰੋਜ਼ੇ ਸ਼ੁਰੂ ਹੋਏ ਤਾਂ ਬਲਾਲ ਮਾਰਦ ਸਾਹਿਬ ਆਏ ਸੀ। ਅਤੇ ਹੁਣ ਕਹਿ ਲਓ ਵੀ ਅਖੀਰਲਾ ਜੁਮਾ ਰੋਜ਼ਿਆਂ ਦਾ, ਅਤੇ ਉਹਨਾਂ ਨੇ ਇਫਤਾਰੀ ਰੱਖੀ ਆ। ਅਤੇ ਉਹਨਾਂ ਦੇ ਬਜ਼ੁਰਗਾਂ ਦਾ ਸੁਨੇਹਾ ਸਾਡੇ ਸਿਰ ਮੱਥੇ 'ਤੇ, ਉਹਨਾਂ ਦਾ ਹੁਕਮ ਸਾਨੂੰ ਮਿਲਿਆ। ਅਸੀਂ ਉਹਨਾਂ ਦੀ ਜ਼ਿਆਰਤ ਵਾਸਤੇ ਹੁਣ ਅਸੀਂ ਬਲਾਲ ਮਾਰਦ ਕੋਲ ਚੱਲੇ ਹਾਂ। ਇੱਥੋਂ ਕਹਿ ਲਓ ਵੀ ਮੰਡੀ ਬਹਾਉਦੀਨ। ਅਤੇ ਅਸੀਂ ਹੁਣ ਤੁਸੀਂ ਦੇਖ ਰਹੇ ਹੋ ਵੀ ਜਿੱਦਾਂ ਨਹਾਏ ਧੋਏ, ਕਦੀ ਕਦੀ ਤਾਂ ਇਹ ਕੰਮ ਹੁੰਦਾ, ਹਾਂ ਕਦੀ ਕਦੀ ਚਮਕਦੇ ਹਾਂ, ਤੁਹਾਨੂੰ ਪਤਾ। ਅਤੇ ਅਸੀਂ ਹੁਣ ਨਹਾ ਧੋ ਕੇ ਚੱਲੇ ਹਾਂ ਜੀ ਮੰਡੀ ਬਹਾਉਦੀਨ। ਹਾਂਜੀ। ਅਤੇ ਉੱਥੇ ਸਫ਼ਰ ਦੇ ਵਿੱਚ ਨਾ ਜੀ, ਜਿੱਥੇ ਕੋਈ ਸਾਡਾ ਦਿਲ ਕੀਤਾ ਨਾ, ਅਤੇ ਉੱਥੇ ਕੈਮਰਾ ਚਲਾਵਾਂਗੇ, ਤੁਹਾਡੇ ਨਾਲ ਗੱਲਬਾਤ ਕਰਦੇ ਜਾਵਾਂਗੇ, ਰਾਹ ਦੀ ਦਾਸਤਾਨ ਤੁਹਾਡੇ ਤੱਕ ਪਹੁੰਚਾਉਂਦੇ ਜਾਵਾਂਗੇ। ਦੁਆ ਕਰੋ ਵੀ ਖਰੀ ਸਲਾਮਤੀ ਉੱਥੇ ਪਹੁੰਚ ਜਾਈਏ ਜੀ। ਚਲੋ ਜੀ ਦੱਬੂ ਬਟਨ, ਉੱਠੋ ਜੀ। ਸਾਡੇ ਪਿੰਡਾਂ ਦਾ ਵਸੇਬ ਆ ਵੀ ਕਿਸੇ ਦੇ ਘਰ ਜਾਓ ਨਾ ਤੇ ਖਾਲੀ ਹੱਥ ਨਾ ਜਾਓ, ਕੋਈ ਨਾ ਕੋਈ ਸ਼ੈ ਲੈ ਕੇ ਜਾਓ। ਖਸੂਸੀ ਤੌਰ 'ਤੇ ਜਿਵੇਂ ਸਾਡੇ ਦੱਸਦੇ ਆ ਵੀ ਸਿਆਣੇ ਨਾ, ਮਿੱਠਾ ਲੈ ਕੇ ਜਾਓ। ਅਤੇ ਸਾਡੇ ਇੱਥੇ ਤਹਿਸੀਲ ਤਾਦਲਿਆਲਾ ਦੇ ਵਿੱਚ ਖਲੋਤੇ ਆ, ਮਾਹੀ ਚੌਕ ਦੇ ਵਿੱਚ। ਸਾਡੇ ਇੱਥੇ ਮਸ਼ਹੂਰ ਜੀ ਜਿਹੜੀ ਸ਼ੈ ਹੈ ਨਾ, ਜਿਹੜੀ ਬਹੁਤ ਹੀ ਮਸ਼ਹੂਰ ਸਮਝੀ ਜਾਂਦੀ ਹੈ। ਵਾਲੇਕੁਮ ਸਲਾਮ। ਠੀਕ ਠਾਕ। ਲੋਕ ਜਿਹੜੇ ਬਹੁਤਾ ਮੰਗਾਉਂਦੇ ਆ ਫੋਨ ਕਰਕੇ, ਉਹ ਇਹ ਮਠਿਆਈ ਆ ਮਾਹੀ ਵਾਲਿਆਂ ਦੀ, ਮਾਹੀ ਮਨਪਸੰਦ ਮਾਹੀ ਦੀ। अस्सलाम वालेकुम। ਤੁਸੀਂ ਕੋਈ ਟੋਕਰੀ ਦੇ ਵਿੱਚ ਵੀ ਬਣਾ ਦਿੰਦੇ ਆ? ਉਹ ਕਿੰਨੇ ਕਿੰਨੇ ਕਿਲੋ ਵਾਲੀ? ਅੱਛਾ, 5-5 ਕਿਲੋ ਦੀਆਂ ਦੋ ਕਰ ਦਿਓ ਜੀ। ਕਿੰਨੀ ਕੁ ਦੇਰ ਲੱਗੂਗੀ ਜੀ? 5-7 ਮਿੰਟ। ਚਲੋ ਉਨੀ ਦੇਰ ਮੈਂ ਦੱਸ ਦੇਵਾਂ। ਇਹ ਜੀ ਸਾਡੀ ਤਹਿਸੀਲ ਦੀ ਬੜੀ ਮਸ਼ਹੂਰ, ਅਸੀਂ ਕਿਤੇ ਜਾਈਏ ਨਾ ਤਾਂ ਲੋਕ ਸਾਨੂੰ ਫਰਮਾਇਸ਼ ਵੀ ਇਹੀ ਕਰਦੇ ਆ ਵੀ ਯਾਰ ਉਹ ਮਾਹੀ ਵਾਲਿਆਂ ਦੀ ਮਨਪਸੰਦ ਤਾਂ ਖਵਾਓ। ਬਾਹਰਲੇ ਮੁਲਕ 'ਚੋਂ ਬੜੀਆਂ ਫਰਮਾਇਸ਼ਾਂ ਆਉਂਦੀਆਂ, ਇਹ 4 ਦਿਨ ਕੱਢ ਵੀ ਜਾਂਦੀ। ਕਿਤੇ ਇੱਥੇ ਪਈ ਕਿਹੜੀ ਸ਼ਾਇਦ ਜਗ੍ਹਾ 'ਤੇ ਮਨਪਸੰਦ? ਅੱਛਾ, ਅਖੀਰ 'ਤੇ ਪਈ। ਤੁਹਾਨੂੰ ਉਹਦੀ ਸ਼ਕਲ ਸੂਰਤ ਦਿਖਾ ਦਈਏ ਨਾਲ ਲੱਗ। ਹੈ ਇੱਧਰੋਂ ਦੀ ਆ ਉਹ ਜੀ ਮਨਪਸੰਦ ਜਿਹਦੀ ਮੈਂ ਗੱਲ ਕਰਦਾ। ਖਾਣ 'ਚ ਚੰਗੀ ਸ਼ੈ ਹੈ, ਜਿੰਨੀ ਮਰਜ਼ੀ ਖਾ ਲਓ ਅਤੇ ਬੰਦਾ ਰੱਜਦਾ ਨਹੀਂ। ਮਿੱਠਾ ਵੀ ਪੂਰਾ ਜੀ ਹੁੰਦਾ ਹੈ ਨਾ। ਬਾਹਰਲੇ ਮੁਲਕ ਬਹੁਤ ਫਰਮਾਇਸ਼ ਆਉਂਦੀ। ਸਾਡੇ ਤਾਂ ਇੱਥੇ ਪੂਰੀ ਤਹਿਸੀਲ ਦੇ ਵਿੱਚੋਂ ਨਾ, ਬਲਕਿ 2 ਤਹਿਸੀਲਾਂ, ਅੱਧੇ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਬੰਦਾ ਵੀ ਬਾਹਰਲੇ ਮੁਲਕ ਜਾਣਾ ਹੋਵੇ ਨਾ, ਮੈਂ ਦੁਬਈ ਜਾਣਾ ਸੀ ਨਾ, ਐਡੇ ਨੇ ਥੱਬੇ ਜਾਣੇ 4 ਕਾਲ ਆਈਆਂ ਵੀ ਸਾਡੇ ਵਾਸਤੇ ਲੈ ਕੇ ਆਈ। ਮੇਰਾ 20 ਕਿਲੋ ਟੋਟਲ ਵਜ਼ਨ ਸੀ ਤੇ 5 ਕਿਲੋ ਇਸ ਮਠਾਈ ਦਾ ਹੀ ਬਣ ਗਿਆ ਸੀ। ਮਠਾਈ ਦਾ ਬਣਦਾ। ਅਤੇ ਹੁਣ ਬਾਕੀ ਚਲੋ ਇਹ ਤਾਂ ਹੈ ਨਾ ਵੀ ਕਹਿ ਲਓ ਵੀ ਅਸੀਂ ਦੂਰ ਚੱਲੇ ਆ ਹੈ, ਅਤੇ ਖਸੂਸੀ ਤੌਰ 'ਤੇ ਇਫਤਾਰੀ ਦਾ ਮੌਕਾ ਵੀ ਚਲੋ 4 ਜੀ ਉੱਥੇ ਖਾ ਲੈਣਗੇ। ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਟੋਕਰੀਆਂ ਲੈ ਕੇ ਜਾਓ ਬਹੁਤਾ ਭਰ। ਕਿਸੇ ਦੇ ਜਾਓ ਨਾ ਘਰੇ, ਚਾਹੇ ਇੰਨੀ ਕੁ ਬੂੰਦੀ ਲੈ ਜਾਓ। ਬੂੰਦੀ ਪਈ ਹੈ ਨਹੀਂ? ਬੂੰਦੀ ਨਹੀਂ ਹੈ ਨਾ। ਚਾਹੇ ਇੰਨੀ ਕੁ ਬੂੰਦੀ ਲੈ ਜਾਓ, ਚਾਹੇ ਇੰਨਾ ਕੁ ਫਰੂਟ ਲੈ ਜਾਓ, ਵੀ ਕਿਸੇ ਦੇ ਘਰ ਖਾਲੀ ਹੱਥ ਨਾ ਜਾਓ। ਜਿਹੜੀ ਇਹ ਤਫਸੀਲ ਫਿਰ ਕਿਤੇ ਮੈਂ ਬਹਿ ਕੇ ਤੁਹਾਨੂੰ ਦੱਸੂੰਗਾ। ਟੋਕਰੀਆਂ ਬਣ ਜਾਣ ਦਿਖਾ ਦੇ ਵੀ ਚੱਲੀਏ। ਟੋਕਰੀਆਂ ਕਿਹੜਾ ਬਣਾ ਰਿਹਾ? ਮੈਂ ਕਿਹਾ ਜੀ ਟੋਕਰੀਆਂ ਕਿਹੜਾ ਬੰਦਾ ਬਣਾ ਰਿਹਾ? ਜਾਓ ਉਹਦੇ ਕੋਲ ਜਾਓ। 1 ਮਿੰਟ ਭਾਈ ਰੁਕਿਓ। ਬਣਾਓ ਬਣਾਓ। ਲੋ ਜੀ ਭਾਈ ਹੁਣੀ ਟੋਕਰੀ ਤਿਆਰ ਕਰ ਰਹੇ ਨੇ।
ਵਿਚਕਾਰ ਤਿਆਰ ਹੋਇਆ। ਤੇ ਜੀ ਇਹਨੂੰ ਇਹ ਪੁੱਛ ਟੋਕਰੀ ਦਾ ਵਜ਼ਨ ਵੀ ਸਫਾਈ ਸਫੂਈ ਦਾ ਪੂਰਾ ਖਿਆਲ ਕਰ। ਆ ਪੇੜੀਆਂ ਦਿਖਾਈ ਇੱਧਰ ਦੇਖ ਰਹੀਆਂ ਆ ਜੀ, ਨਵੀਆਂ ਸੇਮੀਆਂ ਚੱਲੀਆਂ। ਅੱਗੇ ਤੱਕ ਸੀ ਨਾ ਘਰੇ ਵੱਟ ਕੇ ਪਕਾ ਲੈਂਦੇ ਸੀ, ਫਿਰ ਬਾਜ਼ਾਰ 'ਚ ਵੀ ਸੇਮੀਆਂ ਆ ਗਈਆਂ ਸੀ। ਆ ਹੁਣ ਘਿਓ 'ਚ ਤਲ ਕੇ ਸੇਮੀਆਂ ਪਕਾਉਂਦੇ ਹੁਣ ਸਾਦੇ ਪੇੜੀਆਂ। ਤੇ ਇਹਦੇ ਉੱਤੇ ਨਾ ਇਹ ਇਦਾਂ ਵਿਕਣੀਆਂ ਵੀ ਜਿੱਦਾਂ ਪੱਠੇ ਖਤਮ ਹੋਏ ਹੋਣ ਨਾ, ਤੇ ਸੈਲਜ ਨਹੀਂ ਵਿਕਦਾ ਦੁਕਾਨਾਂ 'ਤੇ ਅਚਾਰ ਡੰਗਰਾਂ ਦਾ, ਇਦਾਂ ਹੁਣ ਫੇਣੀਆਂ ਵਿਕਣੀਆਂ। ਹਰ ਬੰਦੇ ਨੇ ਲੈਣੀਆਂ। ਇੰਨੇ ਕੁ ਦੁੱਧ 'ਚ ਇੰਨੀਆਂ ਪਾਓ, ਇੰਨੀਆਂ ਬਣ ਜਾਂਦੀਆਂ। ਇਹ ਦੁੱਧ ਬਹੁਤ ਦੇ ਵਿੱਚ ਥੋੜ੍ਹੀਆਂ ਪਾਓ ਤੇ ਸਾਰਾ ਟੱਬਰ ਖਾਓ। ਇਹ ਵੀ ਕਿਸੇ ਦਿਨ ਪਕਾ ਕੇ ਖਵਾਵਾਂਗੇ। ਹੁਣ ਸਾਡਾ ਰੋਜ਼ਾ ਖਾਣ ਪੀਣ ਦੀ ਬਹੁਤੀ ਗੱਲਾਂ ਨਾ ਕਰੀਏ। ਟੋਕਰੀਆਂ ਆਪਣੀਆਂ ਬਣ ਗਈਆਂ, ਚਲੋ ਜੀ ਇੱਥੇ ਫਿਰ ਦਬ ਲਓ ਬਟਨ। ਕਾਰ ਹੈ 250 ਰੁਪਏ ਛੋਟਾ ਜਿਹੜਾ ਕੇਕ ਪਿਆ ਹੈ 650 ਰੁਪਏ ਜੀ ਬੇਸਿਕ ਵਿਲੇਜ ਕਿਹੜਾ? ਰਹਿਮੇ ਸ਼ਾਹ ਬਾਜੀ। ਹਾਂਜੀ, ਤੁਸੀਂ ਇੱਥੋਂ ਸ਼ਹਿਰ ਦੇ? ਕਿੱਥੇ ਕਾਹੇ ਖੁਦਾਈ ਆ ਗਈ। ਅੱਛਾ ਅੱਛਾ, ਮਾਸ਼ਾਅੱਲਾ, ਠੀਕ ਹੈ। ਹਾਂਜੀ, ਆ ਗਈ ਟੋਕਰੀ ਬਣ ਕੇ। ਇਹ ਟੋਕਰੀ ਦਾ ਭਾਰ ਵਿੱਚ ਤੋਲਿਆ ਹੁੰਦਾ ਜਾਂ ਵੱਖਰੇ ਤੋਲਿਆ ਹੁੰਦਾ? ਸਾਰੇ ਪ੍ਰੋਗਰਾਮ ਹੁੰਦਾ ਨੈਟ ਅਗਰ ਤੁਹਾਡੀ ਮਰਜ਼ੀ ਹੈ ਤਾਂ ਨੈਟ ਪੂਰਾ ਬਣਾਉਣੀ। ਅੱਛਾ, ਵੀਡੀਓ ਦੇ ਵਿੱਚ ਉਹਨਾਂ ਦੱਸਿਆ ਲੈਦਾ ਹੁੰਦਾ। ਨਹੀਂ ਕਮਿਸ਼ਨਰ ਜਾ ਕੇ ਕੱਲੀ ਦੁਕਾਨ ਤੇ ਉਹਨੇ ਦੱਸਿਆ ਕਿ ਵੀ ਨਾ ਟੋਕਰੀ ਦਾ ਵਜ਼ਨ ਤੁਸੀਂ ਲੈਦਾ ਕਰਨਾ ਤੇ ਮਠਾਈ ਸਾਨੂੰ ਪੂਰੀ 5 ਕਿਲੋ ਲੈਦਾ। ਇਹ ਆਰਡਰ ਆ ਜੀ ਸਰਕਾਰ ਵੱਲੋਂ। ਟੋਕਰੀ ਵੱਖਰੇ। ਪਹਾੜੀ ਤੋਂ ਕੋਈ ਨਕਾਰੀ ਨਹੀਂ ਹੈ। ਅੱਛਾ ਆਜ ਜਾ ਕੇ ਮਰਜ਼ੀ ਲੈ ਜੀ, ਇਹ ਤਾਂ ਕਸਟਮਰ ਚਲੋ ਗੱਲ ਕਰ ਲੈਣਗੇ। ਚਲੋ ਜੀ, ਉਹ ਕਹਿੰਦੇ ਜੀ ਅਸੀਂ ਪਹਿਲਾਂ ਲਿਖ ਕੇ ਲਾਇਆ ਹੈ, ਅਸੀਂ ਦੱਸਿਆ ਹੈ ਵੀ ਅਸੀਂ ਟੋਕਰੀ ਵਿੱਚੇ ਤੋਲਣੀ ਹੈ। ਅਸੀਂ ਤਾਂ ਉਹਨਾਂ ਨੂੰ ਇਹ ਦੱਸ ਰਹੇ ਸੀ। ਅਗਲੇ ਦਿਨ ਅਸੀਂ ਵੀਡੀਓ ਦੇਖੀ ਹੈ ਏਸੀ ਸਾਹਿਬ ਦੀ, ਉਹ ਕਹਿੰਦਾ ਸੀਗਾ ਵੀ ਵਿੱਚੇ ਨਹੀਂ ਤੋਲਣੀ, ਵਿੱਚੇ ਨਹੀਂ ਤੋਲ ਵੀ ਗਾਹਕ ਤੁਹਾਡਾ ਰਾਜੀ ਰਵੇ ਜਾਂ ਨਾਰਾਜ਼ ਰਵੇ, ਤੁਸੀਂ ਵਿੱਚ ਨਹੀਂ ਤੋਲਣੀ ਟੋਕਰੀ। ਇਹ ਆਰਡਰ ਆ। ਇਹ ਤੁਸੀਂ ਕਸਟਮਰ ਹੈ ਆ ਦੋਵੇਂ ਰੱਖਿਓ ਜਰਾ ਇਕੱਠੀਆਂ ਇੱਥੇ। ਬਾਤ ਕਰਦੇ ਤੁਸੀਂ ਕਹਿੰਦੇ ਸਾਨੂੰ ਲੈਦਾ ਦੇਣੀ ਆਪੇ ਤੁਸੀਂ ਹਾਂ, ਮੈਂ ਉਹੀ ਗੱਲ ਕਰਦਾ। ਕਸਟਮਰ ਤੇ ਅਸੀਂ ਕਸਟਮਰ ਨੂੰ ਖੁਸ਼ ਕਰਨਾ। ਹਾਂ, ਆਜ਼ਾਦ ਨੂੰ ਮੋਸ਼ਨ ਦੇ ਚਲੋ ਜੀ, ਆ ਪਾ ਦਿਓ ਛਾਪਰਾ ਜੀ। ਤੇ ਕਸਟਮਰ ਨੂੰ ਚੀਜ਼ ਪੂਰੀ ਹਾਂ, ਬਰਲੇ ਤੁਹਾਡੇ ਤੇ ਇਤਰਾਜ਼ ਨਾ ਆਵੇ, ਟੋਕਰੀ ਵਿੱਚ ਨਾ ਤੋਲਿਆ ਕਰੋ। ਇਹ ਮਸ਼ਵਰਾ ਮੇਰਾ। ਇਹ ਕੱਲ ਨੂੰ ਇਤਰਾਜ਼ ਆ ਜਾਣਾ ਵਿੱਚ। ਸਾਨੂੰ ਕੋਈ ਇਤਰਾਜ਼ ਨਹੀਂ। ਕਿਤੇ ਕਿਤੇ ਗਾਹਕ ਹਾਂ। ਅੱਛਾ, ਗਾਹਕ ਦੀ ਮਰਜ਼ੀ। ਚਲੋ, ਬਹੁਤ ਮਿਹਰਬਾਨੀ। ਬੜਾ ਚੰਗਾ ਲੱਗਾ ਜੀ ਤੁਹਾਨੂੰ ਮਿਲ ਕੇ। ਬਹੁਤ ਮਿਹਰਬਾਨੀ। ਹਾਂ। ਆਓ, ਅਸੀਂ ਜੀ ਜ਼ਿਲ੍ਹਾ ਲੈਲਪੁਰ ਤੋਂ ਸਮਝੋ ਚੜ੍ਹ ਗਏ ਆ ਮੋਟਰਵੇ ਦੇ ਉੱਤੇ। ਅਸੀਂ ਚੱਲੇ ਆ ਮੰਡੀ ਬਹਾਉਦੀਨ। ਜਿੱਦਾਂ ਤੁਹਾਨੂੰ ਪਤਾ, ਜਿਹੜੀ ਮੋਟਰਵੇ ਸਾਡੇ ਲੰਘਦੀ ਹੈ ਨਾ ਸਮੁੰਦਰੀ ਤਾਂਦਲੇ ਦੇ ਲਾਗੇ, ਹਾਂਜੀ, ਉਹ ਮੋਟਰਵੇ ਲੈ ਕੇ ਜਾਂਦੀ ਹੈ ਲਾਹੌਰ। ਅਸੀਂ ਫਿਰ ਸ਼ਹਿਰੋਂ ਆ ਕੇ ਦੂਈ ਮੋਟਰਵੇ ਤੇ ਚੜ੍ਹੇ ਆ। ਮੋਟਰਵੇ ਤੂੰ ਦੇਖ, ਆ ਫੁੱਲ ਬੂਟੇ ਦੇਖ ਕੇ ਪਤਾ ਲੱਗ ਰਿਹਾ ਵੀ ਕਿੱਡੀ ਸਾਫ ਸੁਥਰੀ ਐਨ। ਲੋ ਜਾ ਮਗਰੋਂ ਨੂੰ ਚੱਲ। ਆ ਫੁੱਲ ਬੂਟੇ ਦੇਖ ਰਹੇ, ਇਹ ਪੱਕੀ ਸੜਕ ਦੇ ਉੱਤੇ ਲੱਗੇ ਆ। ਤੁਸੀਂ ਹਿਸਾਬ ਲਾਓ ਵੀ ਕਿੱਡੀ ਸੋਹਣੀ ਮੋਟਰਵੇ ਹੋਣੀ। ਇਹ ਤੋੜੋ ਤੋੜ ਤੱਕ। ਇਹ ਨਾ ਇੱਕ ਤੀਸਰੀ ਮੋਟਰਵੇ ਆ। ਹਾਂ, ਉਹ ਖੋਤਾ ਵੀ ਦਿਖਾਈ। ਹਾਂ, ਜਿਹੜੀ ਪਹਿਲੀ ਮੋਟਰਵੇ ਆ ਨਾ, ਜਿਹਦੇ ਤੋਂ ਆਪਾਂ ਲਾਹੌਰ ਜਾਂਦੇ ਆ, ਹਾਂ ਹਾਂ, ਉਹ ਹੈਗੀ M3 ਹੈ। ਫਿਰ ਇਹ ਜਿਹੜੀ ਫੈਸਲਾਬਾਦੋਂ ਬਲਕਿ ਮਲਤਾਨ ਤੋਂ ਪਿੰਡੀ ਭੱਟੀਆਂ ਤੱਕ ਆ, ਇਹ M4 ਆ। ਅਸੀਂ ਯਾਨੀ ਕਿ ਉਹਦੇ ਤੇ M4 ਤੇ ਪਹਿਲੇ ਚੜ੍ਹੇ ਆ। ਇੱਥੋਂ ਫਿਰ ਪਿੰਡੀ ਭੱਟੀਆਂ ਤੋਂ ਨਾ ਇਹ ਅਸੀਂ M2 ਤੇ ਆ। ਇਹ ਪਾਕਿਸਤਾਨ ਦੀ ਪਹਿਲੀ ਮੋਟਰਵੇ ਆ। ਅੱਛਾ ਜੀ। ਹਾਂ, ਸਭ ਤੋਂ ਪਹਿਲੇ ਇਹ ਮੋਟਰਵੇ ਬਣੀ ਸੀ। ਇਹਨੂੰ ਵੈਸੇ ਕਹਿੰਦੇ M2 ਆ, ਲੇਕਿਨ ਬਣੀ ਸਭ ਤੋਂ ਪਹਿਲੇ ਇਹ ਆ। ਇਸ ਤੋਂ ਬਾਅਦ ਪਿਸ਼ਾਵਰ ਤੇ ਇਸਲਾਮਾਬਾਦ ਵਾਲੀ ਜਿਹੜੀ ਹੈ ਨਾ, ਉਹ M1 ਬਾਅਦ 'ਚ ਬਣੀ। ਬੜੀ ਭਰਤੀ ਪਾ ਕੇ ਨਾ ਖੇਤਾਂ ਤੋਂ ਉੱਚੀ ਬਣੀ ਆ।
ਅਸੀਂ ਹੁਣ ਦਰਿਆ ਚਨਾਰ ਟੱਪ ਕੇ ਆਏ ਆ, ਉੱਥੇ ਗੱਡੀ ਰੁਕੀ ਨਹੀਂ, ਉਹ ਸਾਊਡੀ ਸੜਕ ਆ ਤੇ ਰੋਕਣ ਨਹੀਂ ਦਿੰਦੇ। ਹਾਂਜੀ ਇਦਾਂ ਜਾਲੀ ਲਾ ਕੇ ਨਾ ਪਿਲਰਾਂ ਦੇ ਵਿੱਚ ਵੀ ਇਧਰ ਕੋਈ ਕੁੱਤਾ ਬਿੱਲਾ ਯਕਾ ਦਾ ਮੁੱਤੇ ਨਾ ਚੜਿਆ ਹੋਵੇ। ਇਹ ਖੋਤਾਂ 'ਚ ਜਾਲੀ ਦੋਰਲੇ ਪਾਸੇ ਅੰਜਮ ਮੈਂ ਤੁਹਾਨੂੰ ਦੱਸਦਾ ਵੀ ਸਨ 93 ਚ ਮੈਂ ਜੋਰਾਬਾਦ ਸੀ ਨਾ ਜਦੋਂ, ਉਦੋਂ ਮੈਂ ਲਾਹੌਰੋਂ ਜਾਂਦਾ ਸੀ ਤੇ ਉਦੋਂ ਇਹ ਸਿਆਲ ਮੋੜ ਕੋਲ ਨਾ ਇਹ ਇੰਨੀ ਮਿੱਟੀ ਪੈਂਦੀ ਸੀ, ਇੰਨੀ ਮਸ਼ੀਨਰੀ ਸਮਝ 'ਚ ਨਹੀਂ ਆਉਂਦਾ ਸੀ ਉਦੋਂ ਵੀ ਇੱਥੇ ਇਹ ਕੀ ਬੰਦ ਬਣਾ ਰਹੇ ਆ ਹੈ ਵੀ ਐਡਾ ਉੱਚਾ ਜਿਹੜਾ ਵਾ ਨਾ ਪਤਾ ਨਹੀਂ ਕੋਈ ਬੰਦ ਬਣਾ ਰਹੇ ਆ। ਉਹ ਰੇਲ ਗੱਡੀਆਂ ਦਾ ਕਾਰਾਂ ਮੋਟਰ ਦਾ। ਅੱਛਾ ਜੀ ਕਰੋ ਤੁਸੀਂ ਗੱਲ ਕਰਦੇ ਰਹੋ। ਮੋਟਰ ਵੀ ਦਿਖਾਣਾ ਮੈਂ ਤੁਹਾਨੂੰ ਇੱਕ ਹੋਰ ਇਨਫੋਰਮੇਸ਼ਨ ਇੱਥੇ ਦੇ ਦੂੰ, ਦੱਸ ਦੂੰ। ਹਾਂ ਉੱਥੇ ਖਲੋਵੋ। ਜਿਹੜੀ ਜਗ੍ਹਾ ਖਲੋਤੇ ਆ ਨਾ ਇਸ ਵੇਲੇ, ਇਹ ਲਾਹੌਰ ਤੋਂ ਲੈ ਕੇ ਨਾ ਇੱਥੇ ਤੱਕ ਇਹ 12ਵਾਂ ਸਟਾਪ ਹੈ। ਹਾਂ 12ਵਾਂ। ਕੀ ਹੋਇਆ? ਤੂੰ ਕਹਿ ਰਿਹਾ ਠਹਿਰੋ ਤੁਸੀਂ। ਹੈ ਦੇਖੋ ਰਾਣਾ ਸਾਹਿਬ ਪੱਕੀ ਸੜਕ ਤੇ ਬੈਠੇ ਵੀ ਕੁਛ ਹੈ ਨਜ਼ਰ ਵੀ ਨਹੀਂ ਆਣਾ ਧੁੱਪ ਦੇ ਵਿੱਚ ਤੇ ਚੱਲ ਜੀ। ਸਾਡੇ ਕੋਲ ਤਾਂ ਇਵੇਂ ਦਾ ਰਾਣਾ ਮੁੜ ਕੇ ਕਿਸੇ ਪੱਤਰੀ ਪੁੱਤਰੀ ਦੇ ਨਾਲ ਨਾ ਸੜਕ ਤੋਂ ਇੰਜ ਖੁਰਚਾਂਗੇ। ਇਹ ਡੀਡੀਆਂ ਬੱਸਾਂ ਲੰਘਦੀਆਂ ਇੱਥੋਂ, ਗੱਲ ਆ। ਇਹ ਡੀਡੀਆਂ ਬੱਸਾਂ। ਹਾਂ ਤੂੰ ਪਤਾ ਹੀ ਅੱਛਾ ਇੱਕ ਗੱਲ ਜੀ ਮੈਨੂੰ ਬੜੀ ਦੇਖ ਕੇ ਖੁਸ਼ੀ ਹੋਈ ਆ ਵੀ ਇਹਨਾਂ ਨੇ ਸੜਕ ਦੇ ਨਾ ਦੋਵੇਂ ਪਾਸੇ ਰੁੱਖ ਲਾਏ ਆ। ਹਾਂ ਰੁੱਖਾਂ ਦਾ ਬੜਾ ਖਿਆਲ ਕੀਤਾ, ਉਹ ਮੈਨੂੰ ਬਹੁਤ ਚੰਗਾ ਲੱਗਿਆ। ਰੁੱਖ ਇਦਾਂ ਲੱਗੇ ਹੁਣ ਤੇ ਸਾਡੇ ਜਿਹੜੀ ਆਹ ਤਾ ਲੱਗ ਰਿਹਾ ਇਹ ਲੱਗਣਾ ਹਟ ਜੂ। ਇਹ ਦੇਖ ਨਾ ਇਹ ਦਰਖਤ ਕੋਈ 30 ਸਾਲ ਹੋ ਗਏ ਆ, ਇਹ ਹੁਣ ਦਰਖਤ ਮੈਚੁਰ ਹੋ ਗਿਆ 30 ਸਾਲਾਂ ਚ। ਜਦੋਂ ਪਹਿਲੇ ਸ਼ੁਰੂ ਚ ਜਿਹੜਾ ਨਾ ਛੋਟੇ ਛੋਟੇ ਦਰਖਤ ਸੀ ਤੇ ਦਰਖਤਾਂ ਤੋਂ ਹੀ ਕਈ ਵਾਰੀ ਬੰਦਾ ਜਿਹੜਾ ਉਹਨੂੰ ਪਤਾ ਲੱਗ ਜਾਂਦਾ ਬੰਦਾ ਕਿਹੜੇ ਏਰੀਏ 'ਚ ਪਹੁੰਚ ਰਹੇ ਆ। ਅੱਛਾ ਜੀ ਤੁਸੀਂ ਕੀ ਕਹਿ ਰਹੇ ਸੀ, ਕਿੰਨੇ ਸਟਾਪ ਕਿੰਨੇ? ਇਹ ਜੀ 12ਵਾਂ ਜਿਹੜਾ ਰਾਹ ਹੈ ਨਾ ਗੁਜਰਾਤ ਤੋਂ ਗੋਡਾ ਨੂੰ ਲੱਗਦਾ, ਹਾਂ ਇੰਟਰਚੇਂਜ ਕਹਿੰਦੇ ਇਸ ਮੋਟਰ ਇਹ ਲੈ ਬਾਹਰ ਨਿਕਲ ਰਸਤਾ ਇਹ 12ਵਾਂ। ਅੱਛਾ ਹਾਂ ਅਸੀਂ ਜੀ ਉਤਰੇ ਆ 12ਵਾਂ, ਇਹਨੂੰ ਸਾਧਿਆ ਆਖਰੀ ਆਰਾਮ। ਉਹ ਲਿਖਿਆ ਹੈ ਨਾ ਐਗਜ਼ਿਟ 12। ਨਹੀਂ ਉਹ ਅੱਗੇ ਆ ਕਿਆਮਤ ਤੋਂ ਹੋਰ ਚੀਜ਼ ਹੈ। ਹਾਂ ਥੱਲੇ ਲੈਣਾ ਹੋਰ ਚੀਜ਼ ਹੈ। ਅਸੀਂ ਕਿਆਮਤ ਇੱਥੋਂ ਥੱਲੇ ਨਹੀਂ ਲੈ ਸਕਦੇ। ਹਾਂ ਇਹ ਕੀ ਹੈ? ਇਹ ਕਿਆਮਤ ਤੋਂ ਆਮ ਅਗਲੇ ਇਸ ਤੋਂ ਅੱਗੇ ਜਿਹੜਾ ਵਾ ਨਾ ਅੱਗੇ ਇੰਟਰਚੇਂਜ ਜਿਹਨੂੰ ਕਹਿੰਦੇ ਦਿੰਦੇ ਆ ਤੇ ਐਗਜ਼ਿਟ ਵੀ ਕਹਿ ਦਿੰਦੇ ਆ। ਐਸੀਆਂ ਮਹਿੰਗੀਆਂ ਕਾਰਾਂ ਦੇਖੀਆਂ ਵੱਡੀਆਂ, ਐਸੀਆਂ ਮੁਲਕਾਂ ਦੀਆਂ ਦੇਖੀਆਂ। ਹੁਣ ਉਹ ਜਿਹੜੀ ਅਗਲੇ ਪਾਸੇ ਜਾ ਰਹੀ ਹੈ ਉਹਦੇ ਤੇ ਉਹ ਬਣਿਆ ਹੈ ਗੋਲਧਾਰੇ ਦੇ ਵਿੱਚ ਇਦਾਂ। ਕਿਹੜੀ ਸੱਦੇ ਹੁਣ ਵੈਸੇ ਤਾਂ ਮਰਸੀਡੀਜ਼ ਵੀ ਜਿਹੜੀ ਆ ਉਹਦੀ ਪਜਾਰੋਂ ਮੰਗੀ। ਹੁਣ ਆਹ ਦੇ ਕਿੱਦਾਂ ਦੀ ਇੱਥੇ ਤਾਂ ਨਜ਼ਰ ਨਹੀਂ ਟਿਕਦੀ ਹੈ ਦੁਨੀਆ ਦੀ ਸਾਰੀ ਕੰਪਨੀਆਂ ਵੱਧ ਗੱਡੀ। ਹਾਂ ਮਰਸੀਡੀਜ਼, BMW, ਹੋਂਡਾ, ਟੋਯੋਟਾ। ਮੈਂ ਆਪਣੀ ਜ਼ਿੰਦਗੀ 'ਚ ਐਡੀਆਂ ਸਾਫ਼ ਸੁਥਰੀਆਂ ਗੱਡੀਆਂ ਕਾਰਾਂ ਨਹੀਂ ਦੇਖੀਆਂ ਜਿਹੜੀਆਂ ਇੱਥੋਂ ਟੱਪ ਕੇ ਦੇਖ ਲਈ। ਜਿੱਡੇ ਸੋਹਣੇ ਵੀਰ ਕੋਲ ਤੂੰ ਜਾ ਰਿਹਾ ਨਾ ਓਡਾ ਸੋਹਣਾ ਹੀ ਉਹਦਾ ਰਾਹ ਹੈ। ਰਾਹ ਵੀ ਸੋਹਣਾ, ਗਾਹਾਂ ਜਾ ਕੇ ਪਤਾ ਲੱਗੂ ਹੇਠ ਉਤਰ ਕੇ ਉਹ ਕਿਵੇਂ ਦਾ। ਚਲੋ ਜੀ ਹੁਣ ਅਸੀਂ ਅੱਗੇ ਜਾ ਕੇ ਜਿੱਥੇ ਉਤਰਾਂਗੇ ਨਾ ਤੁਸੀਂ ਕੋਈ ਗੱਲ ਤਾਂ ਨਹੀਂ ਕਰਨੀ? ਨਹੀਂ ਬਸ ਹੁਣ ਉੱਥੇ ਕਰਾਂਗੇ ਅੱਗੇ। ਇਹ ਦਿਖਾਓ ਥੋੜਾ ਜਿਹਾ। ਅੱਛਾ ਤੁਹਾਨੂੰ ਦਿਖਾਉਂਦੇ ਆ ਵੀ ਆਰਾਮਗਾਹ ਕੈਸੀਆਂ ਬਣੀਆਂ। ਹਾਂ ਆ ਦੇਖੋ ਨਾ ਲੱਗੀ ਹੈ ਫੁੱਲ ਕੈਸੇ ਯਾਰ ਕਮਾਲ ਕਰੀ ਪਈ ਹੈ। ਹਾਂ ਇੱਧਰ ਹੋ ਜਾ, ਸਾਈਡ ਤੇ ਹੋ ਜਾ, ਇੱਧਰ ਨੂੰ ਹੋ ਜਾ। ਇੱਥੇ ਨਾ ਸੜਕ ਤੇ ਅੱਛਾ ਆ ਦੇਖੋ ਪਾਣੀ ਦਾ ਕਿੰਨਾ ਅੱਛਾ ਬਣਾਇਆ ਵਾ ਕਿ ਬਾਰਿਸ਼ ਦਾ ਪਾਣੀ ਰੁਕੇ ਨਾ। ਇਹ ਦੇਖ ਸੜਕਾਂ ਖਰਾਬ ਹੁੰਦੀਆਂ ਪਾਣੀ ਦੀ ਵਜ੍ਹਾ ਤੋਂ। ਇਹ ਦੇਖ ਕੇ ਇਹ ਕਿਹਦਾ ਸਿਸਟਮ ਬਣਿਆ ਹੋਇਆ ਵਾ ਕਿ ਅੱਛਾ ਇਹ ਪਾਣੀ ਵਾਸਤੇ, ਇਹ ਬਾਰਿਸ਼ ਦਾ ਪਾਣੀ ਤਾਂ ਕਿ ਨਾ ਤੇਰੇ ਰੰਗੇ ਬੰਦੇ ਲੈਣ ਵਾਸਤੇ ਹੈ। ਦੇਖ ਲਾ 8-10 ਬੋਰੀਆਂ ਸੀਮੈਂਟ ਦੀਆਂ ਇਸੇ ਗੱਲ 'ਚ ਇਹਨਾਂ ਨੇ ਲਾਈਆਂ। ਹਾਂ ਪਾਣੀ ਹੇਠਾਂ ਟਪਾਉਣ ਕਿਉਂਕਿ ਇੱਥੋਂ ਖਾਰ ਪੈ ਜਾਣੀ ਸੀ ਵਰਨਾ। ਖਾਰ ਪੈ ਗਈ ਫਿਰ ਤਾਂ ਪੱਕੀ ਸੜਕ ਗਈ। ਅੱਛਾ ਫਿਰ ਇਹ ਜਾਨਵਰਾਂ ਲਈ ਇਹਨਾਂ ਨੇ ਨਾ ਆ ਬਾੜ ਲਾਈ, ਸਾਰੀ ਤੋੜ ਮੋਟਰਵੇ ਤੇ ਬਾੜ ਲੱਗੀ ਹੋਈ ਆ ਤਾਂ ਕਿ ਜਿਹੜੇ ਜਾਨਵਰ ਆ ਨਾ ਜਿਹੜੇ ਉਹ ਨਾ ਉੱਪਰ ਆਣ। ਓਏ ਗਾਹਾਂ ਦਿਖਾ, ਸਾਨੂੰ ਦਿਖਾਈ ਜਾਂਦਾ ਗਾ। ਹਾਂ ਆ ਦੇਖੋ ਜੀ ਫੁੱਲਾਂ ਦੀ। ਅੱਛਾ ਮੋਟਰਵੇ ਤੇ ਕਿਹੜੀਆਂ ਚੀਜ਼ਾਂ ਨਹੀਂ ਚੱਲ ਸਕਦੀਆਂ ਭਲਾ? ਉਹ ਨਿੱਕੀਆਂ ਛਾਵਾਂ, ਖੋਤੀ ਰੇੜੀ ਆ। ਖੋਤੀ ਰੇੜੀ, ਟਰੈਕਟਰ ਕੋਈ ਨਹੀਂ ਮੋਟਰਵੇ ਤੇ ਤੈਨੂੰ ਨਜ਼ਰ ਆਏਗਾ। ਮੋਟਰਸਾਈਕਲ ਕੋਈ ਨਹੀਂ ਹੈ, ਸਾਈਕਲ ਕੋਈ ਅਲੋਨ ਨਹੀਂ ਹੈ। ਹਾਂਜੀ ਜਿਹੜੀਆਂ ਛਾਵਾਂ ਆਵਾ ਘਾਤ ਮੁੜ ਪੈਂਦੀਆਂ ਨਾ ਰਸ਼ਕੇ ਉਹ ਨਹੀਂ ਹੈਗੇ। ਜਿਨ੍ਹਾਂ ਦੀ ਸਪੀਡ ਨਾਲੇ ਸਲੋ, ਜਿਨ੍ਹਾਂ ਦੀ ਸਪੀਡ, ਕਿਉਂਕਿ ਇੱਥੇ ਸਪੀਡ ਜਿਹੜੀ ਹੈ ਨਾ ਉਹ ਇੱਕ ਲਿਮਟ ਆ। ਆ ਦੇਖ ਕਿਆ ਖੂਬਸੂਰਤ ਯਾਰ ਗਰਾਸੀ ਪਲਾਟ ਆ।
ਬਹੁਤ ਸੋਹਣੀ ਕਟਿੰਗ। ਕਈਆਂ ਦੇ ਘਰ ਇੱਥੇ ਆਏ ਹੋਏ ਹਾਂ ਮੋਟਰਵੇ ਦੇ ਉੱਤੇ, ਹਾਂ ਡੇਰੇ ਬਿਲਕੁਲ ਡੰਡੇ ਕਿਨਾਰੇ ਉੱਤੇ ਤੇ। ਆ ਗਏ ਮੋਟਰਵੇ। ਉਹ ਗਾਂ ਕੈਮਰਿਆ ਆਪਣਾ ਖਾਲਸਾ ਸਾਹਿਬ, ਉਹ ਰੁੱਖ ਦਿਖਾਈ ਅਗਲੇ ਲੱਗੇ ਹੋਏ, ਇਹ ਮੈਂ ਵਿੱਚ ਚੜ ਕੇ ਦਿਖਾਉਂ। ਦੇਖ ਯਾਰ ਕੈਸਾ ਜੰਗਲ ਲੱਗਿਆ। ਆ ਦੇਖਦਾ ਆ ਦੇਖ ਲੋਕ ਕਰ ਦਿੱਤੇ ਨੇੜੇ ਆ ਦੇ। ਇਹ ਮੈਂ ਜਾ ਕੇ ਦਿਖਾਉਂਗਾ। ਹਾਂ ਜਾਨ ਨਿਕਲ ਨਹੀਂ ਆ ਦੇਖ ਇੱਥੇ ਬਿਲਕੁਲ ਆ ਗਏ। ਕਿੱਥੇ ਆ ਗਿਆ? ਵਿੱਚ ਆ ਗਿਆ ਨਾ ਗੱਲ ਕਰ ਹੈਂ? ਲੈ ਇੱਥੋਂ ਮੈਨੂੰ ਲੰਘਾ ਕੇ ਦਿਖਾ ਵੀ ਸੂਈ ਵੀ ਟੱਪ ਜੇ ਵਿੱਚ। ਚੱਲ ਦਬ ਲਾ ਬਟਨ ਫਿਰ ਹੁਣ। ਹਾਂ ਇਹ ਬੜਾ ਅੱਛਾ ਜਿਹੜਾ ਨਾ ਇਹ ਸਿਆਲ ਮੋੜ ਵਾਲਾ ਨਾ, ਭੇਰੇ ਵਾਲਾ ਤੇ ਸਿਆਲ ਮੋੜ ਵਾਲਾ, ਇਹ ਦੋਨੇ ਜਿਹੜੇ ਆ ਨਾ ਬੜੇ ਤਕੜੇ ਇੰਟਰਚੇਂਜ ਆ। ਆ ਦੇਖੋ ਜੀ ਇੱਥੇ ਰੁਕ ਕੇ ਕੋਈ ਕਿਸੇ ਨਹੀਂ ਇਹ ਕਿਆਮਤ ਆਮ ਜਿਹੜਾ ਵਾ ਹਾਂ ਇੱਥੇ ਤੁਸੀਂ ਰੈਸਟ ਏਰੀਆ ਸਭ। ਤੇਲ ਪਾਣੀ ਪਵਾ ਲਓ, ਹਾਂ ਖਾ ਪੀ ਲਓ, ਹੋਟਲ ਬਹੁਤ ਆ। ਨਮਾਜ਼ ਪੜ੍ਹਨੀ ਹੈ ਤਾਂ। ਹਾਂ ਰਾਤ ਦਾ ਬ੍ਰਾਂਡ ਹਾਂ ਸੰਗੀਤ ਦਾ ਬੜਾ ਜ਼ਬਰਦਸਤ ਬੈਕਰੀ। ਇਹ ਲਾਹੌਰ ਜਿਹੜੀ ਆ ਨਾ ਕੈਂਟ ਚ ਹੈ ਰਾਹਤ ਬੇਕਰੀ। ਇਹਦੇ 'ਚ ਕੀ ਬਣਦਾ? ਇੱਥੇ ਮਠਾਈਆਂ ਵਾ, ਦੁੱਧ ਦੀ ਆਈਟਮਾਂ ਜਿਹੜੀਆਂ ਵਾ ਨਾ, ਇਹ ਕੈਂਟ ਵਾਲੇ ਪਾਸੇ ਨਾ ਸਦਰ ਉਹ ਸਟਾਫ ਸੀ, ਰਾਹਤ ਬੇਕਰੀ ਦਾ ਸਟਾਫ। ਸਭ ਜੀ ਇਹ ਬਹੁਤ ਵੱਡਾ ਉਹ ਹੈ। ਆ ਦੇਖ ਨਾ ਤਾਜ਼ਾ ਦੁੱਧ ਦੀ ਮੈਨੂੰ- ਫਰੈਸ਼ ਹਾਂਜੀ। ਦੁੱਧ ਦੀ ਚਾਹ, ਡੱਬੇ ਵਾਲੀ ਨਹੀਂ, ਉਹ ਰਾਹਤ ਵਾਲਿਆਂ ਦੇ ਹਾਂ ਲਿਖਿਆ ਮੈਨੂੰ ਤਾਂ ਸਾਰਿਆਂ ਤੋਂ ਚੰਗੀ ਗੱਲ ਲੱਗੀ ਆ ਵੀ ਰੁੱਖ ਬੜੇ ਲੱਗੇ। ਹਾਂ ਰੁੱਖਾਂ ਦਾ ਤਾਂ ਬਹੁਤ। ਹਾਂ। ਚਲੋ ਜੀ ਦਬ ਲਓ ਇਹ ਕੀਸ਼ਾ ਜੀ ਵਿੱਚ ਬਿੱਲੀ ਹੈ। ਹੂੰ ਅੱਛਾ ਆ ਦੇਖ ਵੀ ਮੁੰਡੇ ਨੇ ਕਿੱਡੇ ਸ਼ੌਂਕ ਨਾਲ ਬਿੱਲੀ ਰੱਖੀ ਆ ਤੇ ਵਿੱਚ ਉਧਰੋਂ ਦਿਖਾ, ਉਧਰੋਂ ਦਿਖ ਰਹਾ ਨਹੀਂ ਦਿਖਦਾ, ਉਧਰੋਂ ਦਿਖਦਾ ਕਿਉਂ? ਇਹਦੇ ਸੇ ਜ਼ਿਆਦਾ ਆ ਕੈਮਰੇ ਵਾਲ ਹੈ ਸਿਗਰਾ ਰੱਖਦੇ ਇਹ ਕਿਹੜੀ ਕੰਪਨੀ ਦੀ ਹੈ? ਇਹ ਕਿਹੜੇ ਮੁਲਕ ਦੀ ਹੈ? ਅੱਛਾ ਇੱਥੋਂ ਫੜੀ ਹੁਣ? नहीं है। ਬਾਹਰ ਕੀ ਹੈ। ਅੱਛਾ ਕੀ ਨਾਮ ਆ ਪੁੱਤ ਤੇਰਾ? ਇਰਾਨੀ ਬਿੱਲੀਆਂ ਹੁੰਦੀਆਂ ਵਾ। ਹਾਂ ਉਰੇ ਆ ਇਧਰ ਵਿੱਚ ਆ। वीडियो के बीच में आओ। ਆ ਭਾਈ ਹੈ ਤੇਰਾ? ਹਾਂਜੀ ਕੀ ਨਾਮ ਤੇਰਾ? ਮੁਸਤਫਾ। ਮੁਸਤਫਾ ਪੁੱਤ ਕਿੱਥੋਂ ਆ ਰਹੇ? ਕਿਹੜੇ ਸ਼ਹਿਰ ਤੋਂ ਆ ਰਹੇ? ਲਾਹੌਰ ਤੋਂ। ਠੀਕ ਕਿੱਧਰ ਜਾ ਰਹੇ? ਕਿਤੇ ਕੰਮ ਜਾ ਰਹੇ ਹੁਣ। ਹਾਂ ਚਲੋ ਅੱਛਾ। ਇੰਜੋਏ ਕਰੋ। ਹਾਂ ਈਦ ਤੇ ਜਾ ਰਹੇ ਹੋਣੇ ਨਾ। ਹਾਂ ਉਹ ਹੈ ਨਹੀਂ, ਉਹ ਤਾਂ ਫਿਰ ਖਾਣ ਪੀਣ ਨੂੰ ਬਣੀ ਹੈ ਥਾਂ, ਉਹ ਤਾਂ ਬਹਿਣ ਲੱਗੇ ਆ ਉਂਝ, ਉਹ ਤਾਂ ਰੋਜ਼ੇ ਹੀ ਚੱਲਦੇ ਆ। ਬਲਕਿ ਮੈਂ ਤੈਨੂੰ ਸੱਚੀ ਗੱਲ ਦੱਸਾਂ, ਝੂਠ ਨਹੀਂ ਮਾਰਨਾ ਚਾਹੀਦਾ, ਮੈਨੂੰ ਰੋਜ਼ਾ ਲੱਗਦਾ ਵੀ ਬਹੁਤ। ਹਾਂ ਉਹ ਕਹਿਣ ਨੂੰ ਐਡੇ ਲੰਬੇ ਦਿਨ ਵੀ ਨਹੀਂ ਹੈ, ਐਡੀ ਸਖਤੀ ਵੀ ਨਹੀਂ ਹੈ, ਵੀ ਐਡੀ ਗਰਮੀ ਆ ਉਹ ਗੱਲ ਨਹੀਂ ਹੈ, ਪਰ ਫਿਰ ਵੀ ਨਾ ਮੈਨੂੰ ਤਾਂ ਖਬਰੇ ਕੀ ਗੱਲ ਆ। ਨਹੀਂ ਜੀ ਦੇਖੋ ਜੇ ਰੋਜ਼ਾ ਲੱਗੇਗਾ ਨਾ ਤਾਂ ਫਿਰ ਅਜ਼ਮੈਸ਼ ਕਾਦੀ ਆ। ਹਾਂ ਮੇਰੇ ਤਾਂ ਪਹਿਲਾਂ ਰੋਕ ਭੇਜਿਆ। ਹਾਂ ਖੋਜ ਹੀ ਪੈਂਦੀ ਆ ਤੇ ਰੁਕ ਜਾ ਤੇ ਪੈਂਦਾ। ਮੇਰਾ ਖਿਆਲ ਆ ਕਿ ਨਾ ਆਪਾਂ ਪਹਿਲੇ ਵੀ ਪੌਣੇ ਕਿ 6 ਵਜੇ ਦੇ ਨੇੜੇ ਪਹੁੰਚ ਰਹੇ ਹਾਂ, ਹੋਣ ਵਾਲੇ ਹਿਸਾਬ ਵਿੱਚ 6 ਵਜੇ ਦੇ ਨੇੜੇ ਜਿਹੜਾ ਨਾ ਹਾਂਜੀ ਨਿਕਲਣ ਵਾਲੀ ਕਰੀ। ਹਾਂ ਆ ਗਏ, ਚਲੋ ਬੈਠਿਓ ਚਲੀਏ ਯਾਰ। ਫਿਰ ਜੋ ਗੱਲ ਮੈਂ ਕਰਦਾ ਸੀ, ਹਾਂ ਕਰ ਗੱਲ। ਅੱਗੇ ਪਹੁੰਚ ਕੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕਿਤੇ। ਹਾਂਜੀ ਬੈਠੋ ਜੀ, ਚਲੀਏ ਹੁਣ, ਟਾਈਮ ਨਾ ਐਵੇਂ ਖਰਾਬ ਕਰੋ। ਅੱਜ ਨਾ ਮੇਰੇ ਇੱਥੇ ਨਾ ਆ ਗੁੱਟ ਦੇ ਵਿੱਚ ਨਾ ਇੱਥੇ ਪੀੜ ਜੀ ਹੁੰਦੀ ਹੈ। ਘੜੀ ਗੁੱਟ ਨਾਲ ਤੰਗ ਰਹਿੰਦੀ ਹੈ। ਘੜੀ ਤਾਂ ਪਹੁੰਚ ਗਿਆ ਵੀ ਘੜੀ ਦਿਖਾ ਦੇ। ਨਹੀਂ ਤਾਂ ਰੱਬੇ ਮੇਰੇ ਚੇਤੇ ਤੁਸੀਂ ਕਰਾਤੀ, ਉਹ ਘੜੀ ਅੱਛਾ ਦਾ ਤੋਹਫਾ ਹੀ। ਇਹਦਾ ਹਾਲ ਆ ਉਹ ਵਿਰਾਸਤ ਵਾਲਾ ਵਾ ਜਿੰਨੇ ਨਾ ਗੁੱਠੀ ਪਾ ਲਈ, ਉਹ ਕੋਈ ਗੁੱਠੀ ਦੇਖੇ ਨਾ, ਉਹਨੇ ਬਥੇਰੀ ਕੋਸ਼ਿਸ਼ ਕੀਤੀ ਦਿਖਾਣ ਦੀ, ਕੋਈ ਨਾ ਦੇਖੇ, ਉਹਨੇ ਨਾ ਘਰ ਨੂੰ ਅੱਗ ਲਾਤੀ। ਉਹ ਬਾਅਦ ਜਦੋਂ ਘਰ ਕੋਲ ਸਾਰੇ ਆਏ ਕਹਿੰਦੇ ਕੁਝ ਬਚਿਆ, ਕਹਿੰਦੀ ਆ ਗੁੱਠੀ ਬਚੀ ਹੈ। ਅੰਗੂਠੀ ਵਿੱਚ ਤੇ ਇਹ ਕਹਿੰਦਾ ਹੁਣ ਗੁੱਟ 'ਚ ਮੇਰੇ 'ਚ ਦਰਦ ਰੱਬੋ ਹੁੰਦਾ। ਗੱਲ ਛੇੜਤੀ ਘੜੀ ਦੀ, ਮੈਂ ਤਾਂ ਉਂਝ ਗੁੱਟ ਦੀ ਗੱਲ ਕਰਦਾ ਸੀ, ਬਾਕੀ ਇਹ ਘੜੀ ਤੋਹਫਾ ਹੀ ਹੈ ਨਹੀਂ ਬਾਹਰ। ਇਹ ਤਾਂ ਪਤਾ ਵਾ। ਬਸ ਹੋਣੀ। ਹਾਂਜੀ ਚਲਿਏ ਵੀ ਹੁਣ, ਟਾਈਮ ਬਹੁਤ ਥੋੜਾ, ਟਾਈਮ ਤਾਂ ਮੈਂ ਬਹੁਤ ਥੋੜਾ ਟਾਈਮ। ਦਿਖਾ ਲੈਣ ਦੇ ਮੈਨੂੰ ਮਾੜੀ ਜਿਹੀ ਅੱਛਾ ਕਿੱਦਾਂ ਦੀ ਆ। ਵਾਹ ਜੀ ਵਾਹ, ਵਾਹ ਜੀ ਵਾਹ, ਹੈ ਮੰਨਿਆ। ਮੰਨਿਆ। ਚਲਿਏ ਜੀ। ਹਾਂ ਚੱਲੀਏ। ਦੁਬਾਰਾ ਤੋਂ ਆਪਣੇ ਸਫ਼ਰ ਦਾ ਆਗਾਜ਼ ਕਰੀਏ। ਹਾਂਜੀ ਅੱਲਾ ਖੈਰ ਰੱਖੇ। ਬਸ ਹੁਣ ਆਪਾਂ ਨੇੜੇ ਲੱਗ ਕੇ ਗੱਲ ਕਰਾਂਗੇ, ਕਿਉਂ ਟਾਈਮ ਥੋੜਾ ਰਹਿ ਗਿਆ, ਰੋਜ਼ਾ ਖੁੱਲਣਾ ਉੱਥੇ ਜਾ ਕੇ। ਜੇ ਰੋਜ਼ਾ ਹੀ ਰਾਹ 'ਚ ਖੁੱਲ ਗਿਆ ਫਿਰ ਫਾਇਦਾ ਆ ਕੀ ਦੇ ਦੇ। ਹੈ? ਇੰਨਾ ਸਫ਼ਰ ਕਰਕੇ 400-500 ਕਿਲੋਮੀਟਰ ਜੇ ਰੋਜ਼ਾ ਰਾਹ 'ਚ ਖੁੱਲ ਜੇ
ਮੋਟਰਵੇ ਦੇ ਉੱਤੇ ਖਾਸਾ ਟਾਈਮ ਹੋ ਗਿਆ ਸਾਨੂੰ ਚੜਿਆ ਨੂੰ ਤੇ ਤੁਰਦੇ ਤੁਰਦੇ ਅਸੀਂ ਲੈਲਪੁਰ ਤੋਂ ਬੇਰਾ ਪਹੁੰਚ ਗਏ। ਬੇਰੇ ਇੱਥੇ ਲੱਥਣ ਦੀ ਥਾਂ ਬਣੀ ਹੋਈ ਆ, ਪਰ ਉਹ ਸਾਰਾ ਕੁਝ ਛੱਡੋ, ਤੁਸੀਂ ਇਹ ਵੇਖੋ ਵੀ ਜਿਹੜਾ ਉਹ ਸਾਡੇ ਮੂਹਰੇ ਇਸ ਟਾਈਮ ਪਹਾੜ ਵੇਖ ਰਹੇ ਇਹ ਪਹਾੜ ਉਹ ਆ, ਇਹ ਕਿਹੜੇ ਪਹਾੜ? ਕਲਰ ਘਾਰ ਦੇ ਪਹਾੜ ਆ ਜਿਹੜੇ ਉੱਤੇ ਹਾਂ ਇੱਥੇ ਲੂਣ ਦੀਆਂ ਪਹਾੜ ਆ। ਇੱਥੋਂ ਲੂਣ ਪੱਟ ਪੱਟ ਕੇ ਇੱਥੇ ਹੱਡੀਆਂ ਤੇ ਆ ਕੇ ਵੇਖਦਾ, ਦੂਏ ਮੁਲਕਾਂ ਤੇ ਆ ਕੇ ਵੇਖਦਾ। ਬਹੁਤ ਤਕੜੇ ਪਹਾੜ ਆ, ਜਿਵੇਂ ਤਕੜੀਆਂ ਲਾਰੀਆਂ ਜਾ ਰਹੀਆਂ ਨਾ ਇਦਾਂ ਪਹਾੜ ਆ। ਇੱਧਰ ਨੂੰ ਵੀ ਚਾਹੇ ਦੇਖੋ, ਇੱਧਰ ਵੀ ਪਹਾੜ ਹੀ ਪਹਾੜ ਆ। ਇਹ ਬੜਾ ਲੰਮਾ ਪਹਾੜ ਆ ਯਾਰ। ਸਿਲਸਿਲਾ ਨਾ ਬਹੁਤ ਸਾਲਟ ਰੇਂਜ ਕਹਿੰਦੇ ਸਿਲਸਿਲਾ। ਅੱਛਾ ਦੇਖ ਲੈ ਯਾਰ, ਬਸ ਸੋਹਣੇ ਦੇ ਕੰਮ ਆ। ਕੁਦਰਤ ਦੇਖਣ ਵਾਲੀ ਆ, ਤਾਂ ਹੀ ਕਹਿੰਦੇ ਆ ਵੀ ਘਰੋਂ ਨਿਕਲੋ ਤੇ ਤੁਰੋ ਫਿਰੋ। ਅੱਛਾ ਇਸ ਜਿਹੜੇ ਪਾਸੇ ਅਸੀਂ ਫਿਰ ਰਹੇ ਆ ਨਾ ਇਸ ਟਾਈਮ, ਇਸ ਪਾਸੇ ਬਾਂਸ ਬਹੁਤ ਆ, ਪਰ ਇੱਥੇ ਕਾਲਾ ਚਬਾੜੀ ਨਹੀਂ ਹੈ। ਇੱਥੇ ਆ ਸੋਟੀ ਵਾਲਾ ਬਾਂਸ, ਜਿਹੜਾ ਅਸੀਂ ਸਬਜ਼ੀਆਂ ਸੁਬਜ਼ੀਆਂ ਤੇ ਲਾਉਂਦੇ ਆ ਨਾ, ਉਹ ਇਸ ਪਾਸੇ ਮਰੱਬਿਆਂ ਦੇ ਮਰੱਬੇ, ਗਿਣ ਮੇਥੀ ਨਹੀਂ ਹੁੰਦਾ। ਕਿਤੇ ਆਂਦਾ ਫਿਰ ਤੁਹਾਨੂੰ ਦਿਖਾਣਾ ਵੀ ਹੈ। ਤੇ ਆ ਹੁਣ ਇਸ ਪਾਸੇ ਆ, ਕਿਤੇ ਲੱਥ ਕੇ ਦਿਖਾਉਂਗਾ। ਉਹ ਸਾਰਾ ਬਾਂਸ ਹੀ ਲੱਗਾ। ਇਹ ਕੋਟ ਮੋਮਨ ਬੇਰਾ ਸਰਗੋਦਾ, ਇੱਥੇ ਬਾਂਸ ਬਹੁਤ ਲੱਗਦਾ। ਜਿੰਨਾ ਬਾਂਸ ਵੀ ਆ ਨਾ ਉਹ ਸਾਰਾ ਇਸ ਪਾਸੇ ਹੀ ਜਾਂਦਾ, ਸਾਡੇ ਵਾਲੇ ਪਾਸੇ ਜਿੰਨੇ ਲੋਕ ਸਬਜ਼ੀਆਂ ਲਾਉਂਦੇ। ਤੇ ਗਾਂ ਤੋਂ ਮੈਨੂੰ ਲੱਗਦਾ ਵੀ ਗਾਂ ਤੋਂ ਨਹੀਂ ਜਾਂਦਾ, ਕਿਉਂਕਿ ਸਬਜ਼ੀ ਨੂੰ ਰੇਟ ਹੀ ਨਹੀਂ ਪਿਆ। ਚਲੋ ਇਹ ਰੋਣਾ ਕਿਤੇ ਫੇਰ ਰੋਵਾਂਗੇ। ਹੁਣ ਰੋਜ਼ਾ ਖੋਲਣ ਜਾ ਰਹੇ ਉਹ ਜਾ ਕਿੱਥੇ ਤੋਂ ਕਹਿੰਦੇ ਹੇਠਾਂ ਲੱਥਣਾ, ਕਿੱਥੇ ਲੱਥਣਾ? ਇਹ ਕਿੱਥੇ ਕਾ ਗਿਆ? ਅੱਛਾ ਪਹਾੜੀ ਤਾਂ ਦਿਸੂਗੀ ਇੱਕ ਸਾਫ। ਚਲੋ ਫਿਰ ਚੱਲਣ ਦਿੰਦੇ ਹਾਂ, ਜਦੋਂ ਦਾਗ ਵੀ ਦਿਖਾ ਦਾਂਗੇ। ਪਹਾੜੀ ਦੇਖ ਲਿਓ ਬਈ, ਅਜੇ ਚੱਲ ਰਿਹਾ ਹਜੇ। ਸੜਕ ਦੇ ਉੱਤੋਂ ਸੜਕ ਲੰਘ ਰਹੀ ਵੀ। ਚੁੱਪ ਕਰੇ। ਲਓ ਜੀ, ਅਸੀਂ ਮੋਟਰਵੇ ਨੂੰ ਛੱਡਣ ਲੱਗੇ ਆ ਇੱਥੇ ਭੇਰੇ ਦੇ ਉੱਤੇ। ਇੱਥੋਂ ਹੇਠਾਂ ਲੱਥਣ ਦੀ ਥਾਂ ਬਣੀ। ਲੈਲਪੁਰ ਤੋਂ ਅਸੀਂ ਭੇਰੇ ਪਹੁੰਚ ਗਏ ਆ। ਬੜਾ ਰੂਹ ਰਾਜੀ ਹੋਇਆ। ਪੱਕੀ ਸੜਕ ਦੇਖੀ ਹੈ, ਸੱਜੇ ਖੱਬੇ ਬੂਟੇ ਲਾਏ ਆ, ਬੜੇ ਪੁਰਾਣੇ ਬੂਟੇ ਆ। ਫਿਰ ਜਿੱਥੇ ਖਾਣ ਪੀਣ ਦਾ ਬਣਾਈ ਇਹਨਾਂ ਨੇ ਥਾਂ, ਉੱਥੇ ਬੜੇ ਫੁੱਲ ਬੂਟੇ ਲਾਏ ਆ, ਬੜੀ ਰੌਣਕ ਬਣੀ। ਹੁਣ ਤੁਸੀਂ ਇਹ ਦੇਖਦੇ ਹੀ ਪਏ। ਫਿਰ ਇੱਕ ਹੋਰ ਗੱਲ ਤੁਹਾਨੂੰ ਦੱਸੀ ਆ ਵੀ ਜਿਹੜਾ ਅਸੀਂ ਹੁਣ ਤੁਹਾਨੂੰ ਇੱਥੋਂ ਲੰਘ ਕੇ ਦਿਖਾਉਂਦੇ ਆ, ਅਗਲੇ ਪਾਸੇ ਆਊਗਾ ਪਹਾੜਾਂ ਦਾ ਇੱਕ ਸਿਲਸਿਲਾ। ਪਹਾੜ ਕੱਲਾ ਨਹੀਂ ਹੁੰਦਾ, ਜਿਵੇਂ ਬੰਦਿਆਂ ਦਾ ਹੁੰਦਾ ਨਾ ਵੀ ਕਿਤੇ ਬੰਦਾ ਕੱਲਾ ਨਹੀਂ ਵੱਸਦਾ। ਅਸੀਂ ਜੀ ਮੋਟਰਵੇ ਤੋਂ ਲੱਥੇ ਆ ਬੇਰਾ ਇੰਟਰਚੇਂਜ ਤੋਂ। ਬੇਰਾ ਇੰਟਰਚੇਂਜ ਤੋਂ ਲੱਥ ਕੇ ਤੇ ਹੁਣ ਅਸੀਂ ਉਹਨਾਂ ਦੇ ਕਹਿ ਲਓ ਵੀ ਜਿਹੜਾ ਚਾਕਾ 7 ਚਾਕਾ ਜੀ, ਕੀ ਨਾਂ ਉਹਦਾ? ਅਹੀਰਾਂ ਵਾਲਾ ਜੀ, ਉੱਥੇ ਪਹੁੰਚ ਗਏ ਤਕਰੀਬਨ। ਉਸ ਤੋਂ ਥੋੜ੍ਹਾ ਜਿਹਾ ਦੂਰ ਅਸੀਂ ਤੇ ਨਹਿਰ ਦੇ ਉੱਤੋਂ ਟੱਪਣ ਲੱਗਿਆ। ਤੁਹਾਨੂੰ ਵੇਖੇ ਨਹਿਰ ਵਿਖਾਈਏ, ਇਹ ਏਡੀ ਵੱਡੀ ਨਹਿਰ ਆ ਵੀ ਲੱਗਦਾ ਵੀ ਦਰਿਆ ਹੀ ਹੈ। ਜਿਵੇਂ ਦਿਖਾ ਨਹਿਰ, ਇਹਨੂੰ ਕਰਕੇ ਦਿਖਾ। ਇਹ ਜਿਹੜੀ ਨਹਿਰ ਆ ਨਾ ਜੀ, ਇਹ ਦਰਿਆਏ ਸਿੰਧ ਦੇ ਵਿੱਚੋਂ ਨਿਕਲਦੀ ਆ। ਰਸੂਲ ਬਰਾਜ ਉਹ ਥਾਂ ਤੋਂ ਨਿਕਲਦੀ ਹੈ ਤੇ ਇਹ ਜੇਹਲਮ ਲੋਅਰ ਦੁਆਬ ਹੈ। ਹਾਂ, ਉਸ ਪਾਸੇ ਨੂੰ ਜਾਂਦੀ ਜੇਹਲਮ ਲੋਅਰ, ਇਹਦਾ ਨਾਂ ਇਹ ਆ। ਆਹੋ, ਸਰਗੋਦਾ ਸ਼ਾਹਪੁਰ ਉੱਥੇ ਦੀ ਜਿਹੜੀਆਂ ਜ਼ਮੀਨਾਂ ਉਹਨਾਂ ਨੂੰ ਪਾਣੀ ਦੇ ਰਹੀ ਹੈ। ਨਿਸ਼ਾਨ ਸਾਹਿਬ ਦੱਸ ਰਹੇ ਆ, ਇਹ ਜਾਣੀ ਜਾਣ ਇਹਦੇ ਬਾਰੇ ਜਾਣਦੇ ਆ। ਤੇ ਇਹਦੇ ਮਗਰਲੇ ਪਾਸੇ ਨਾ, ਨਿਸ਼ਾਨ ਸਾਹਿਬ ਮੇਰੇ ਲਾਗੇ ਆ ਜਾਓ, ਇਹਦੇ ਮਗਰਲੇ ਪਾਸੇ ਨਾ ਜੀ ਪਹਾੜ ਆ। ਸਿਆਣਿਆਂ ਤੋਂ ਸੁਣਦੇ ਆਏ ਆ ਕਿ ਜਿਹੜਾ ਪਹਾੜ ਹੁੰਦਾ ਨਾ, ਇਹ ਇਕੱਲਾ ਨਹੀਂ ਹੁੰਦਾ, ਵੀ ਇਕੱਲਾ ਸ਼ਾਲਾ ਰੁੱਖ ਵੀ ਨਾ ਹੋਵੇ। ਇਹ ਵੀ ਇਦਾਂ ਹੁੰਦਾ ਵੀ ਇਹਦਾ ਕੋਈ ਸਿਲਸਿਲਾ ਹੁੰਦਾ, ਇਹਦਾ ਹਸਬ ਨਸਬ ਹੁੰਦਾ, ਵੀ ਇਹਦਾ ਮੁੱਢ ਸਿਰ ਹੁੰਦਾ ਕੋਈ। ਇਹ ਨਿਸ਼ਾਨ ਸਾਹਿਬ, ਇਹ ਕਿਹੜਾ ਇਹ ਸਿਲਸਿਲੇ ਦਾ ਨਾਂ ਕੀ ਹੈ ਤੇ ਕੀ? ਇਹ ਪਹਾੜੀ ਸਿਲਸਿਲਾ ਜੀ ਸਾਲਟ ਰੇਂਜ ਦਾ। ਅੱਛਾ, ਸਾਲਟ ਰੇਂਜ ਪਹਾੜੀ ਸਿਲਸਿਲਾ। ਵਾਹ ਬਈ ਵਾਹ। ਤੇ ਇਹਦੀ ਜਿਹੜੀ ਉਚਾਈ ਹੈ ਨਾ, ਤਕਰੀਬਨ 900 ਮੀਟਰ ਤੱਕ ਆ। 900 ਮੀਟਰ? ਹਾਂਜੀ, 900 ਮੀਟਰ ਤੱਕ। 900 ਮੀਟਰ? ਹਾਂਜੀ, 900 ਮੀਟਰ।
ਇਹ ਤਾਂ ਕਿਲੋਮੀਟਰ ਦੇ ਲਗਭਗ ਬਣ ਹਾਂ 1 ਕਿਲੋਮੀਟਰ ਦੇ ਤਕਰੀਬਨ ਉਚਾਈ ਬਣ 1000 ਫੁੱਟ ਹੋ ਜੇ। ਹਾਂ 1000 ਫੁੱਟ, ਤੁਸੀਂ 1000 ਫੁੱਟ ਨਹੀਂ ਕਹਿ ਸਕਦੇ, 900 ਮੀਟਰ ਤੱਕ ਕਹਿ ਸਕਦੇ ਆ। ਅੱਛਾ ਇਸ ਪਹਾੜੀ ਸਿਲਸਿਲਾ ਨੂੰ ਕਹਿੰਦੇ ਜਿਹਦੀ ਨਾ ਉਚਾਈ ਨਾ ਤਕਰੀਬਨ 1000 ਮੀਟਰ ਤੋਂ ਨੀਚੇ ਹੋਵੇ। ਅੱਛਾ ਜਿਹੜਾ ਉਸ ਤੋਂ ਜ਼ਿਆਦਾ ਉੱਪਰ ਹੋਊਗਾ ਉਹ ਫਿਰ ਪਹਾੜ ਹੋ ਜਾਊਗਾ। ਇਹ ਪਹਾੜੀਆਂ ਠੀਕ ਹੈ, ਤੇ ਇਹਨਾਂ ਦੀ ਤਕਰੀਬਨ 900 ਮੀਟਰ ਤੱਕ ਇਹਨਾਂ ਦੀ ਉਚਾਈ ਹੈ। ਪਹਾੜੀ ਦਿਖਾਓ ਜੀ, ਗੱਲ ਪਹਾੜੀ ਦੀ ਹਾਂਜੀ। ਇਹ ਲੂਣ ਦੇ ਲੂਣ ਵਾਲੇ ਹਾਂ ਕਿ ਜਿਹੜੀ ਖਿਓੜਾ ਦੀ ਨਮਕ ਦੀ ਕਾਨ ਉਹ ਵੀ ਇਹਨਾਂ ਪਹਾੜਾਂ ਦੇ ਵਿੱਚ ਆ। ਜਿਹੜੀ ਜੀ ਲੂਣ ਦੀ ਕਾਨ ਆ ਨਾ, ਜਿਹੜੀ ਬਹੁਤ ਹੀ ਮਸ਼ਹੂਰ ਆ ਪਾਕਿਸਤਾਨ 'ਚ, ਖਿਓੜਾ ਦੀ, ਜਿੱਥੋਂ ਲੂਣ ਨਿਕਲਦਾ, ਪੂਰੀ ਦੁਨੀਆ 'ਚ ਲੂਣ ਵੰਡਿਆ ਜਾਂਦਾ, ਉਹ ਵੀ ਇੱਥੇ ਆ। ਤੇ ਇਹ ਇਹੀ ਕਰਕੇ ਚਾਰੇ ਪਾਸੇ ਜਿਸੇ ਅਸੀਂ ਖਲੋਤੇ ਆ ਨਾ, ਇੱਧਰ ਨੂੰ ਹੁਣ ਕੈਮਰਾਮੈਨ ਸਾਹਿਬ ਤਾਂ ਨਹੀਂ ਦਿਖਾ ਸਕਦੇ ਵੀ ਉੱਧਰ ਵੀ ਘਰ ਘੂਰ ਆ ਉਸਮਾਨ ਸਾਹਿਬ, ਆ ਰੁੱਖਾਂ ਦੇ ਪਿੱਛੋਂ ਲੱਗ ਕੇ ਇਦਾਂ ਇਹ ਪਹਾੜੀ ਸਿਲਸਿਲਾ ਅਗਾਂਹ ਦੂਰ ਤੱਕ ਜਾਂਦਾ। ਬੜਾ ਲੰਮਾ ਚੌੜਾ ਸਿਲਸਿਲਾ ਜੀ। ਤੇ ਇਹ ਪਹਾੜ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਮੁੱਕਦੇ ਆ ਇਹ ਤਾਂ ਨਹੀਂ ਪਤਾ ਹੁਣ। ਨਹੀਂ ਇਹ ਤਾਂ ਨਹੀਂ ਪਤਾ, ਉਹ ਪਤਾ ਨਹੀਂ ਕਿੱਥੋਂ ਸ਼ੁਰੂ ਹੋ ਕੇ ਪਤਾ ਨਹੀਂ ਕਿੱਥੇ ਮੁੱਕਦੇ ਬਾਬਾ ਇਹਦਾ। ਇਹਨਾਂ ਦੀ ਐਡੀ ਲੰਬੀ ਲਾਈਨ ਆ ਜੀ, ਹਾਂ ਕੀ ਕਹਿ ਸਕਦੇ ਆ। ਅਸੀਂ ਕੋਈ ਫੀਤੇ ਨਵੀਂ ਨਹੀਂ ਆ। ਉਹ ਹੁਣ ਪੁਲ ਦਿਖਾਓ ਜੀ, ਜਿਹੜਾ ਹੇਠਾਂ ਪੁਲ ਬਣਿਆ ਉਹ ਨਿੱਕੀ ਇੱਟ ਦਾ ਭਲੇ ਵਕਤਾਂ ਦਾ ਬਣਿਆ। ਤੇ ਜਿਹੜੇ ਪੁਲ ਦੇ ਅਸੀਂ ਉੱਤੇ ਖਲੋਤੇ ਆ, ਇਹ ਪੁਲ ਅਸੀਂ ਤੁਹਾਨੂੰ ਬਾਹਰ ਨਿਕਲ ਕੇ ਦਿਖਾਉਂਦੇ ਆ, ਫਿਰ ਤੁਹਾਨੂੰ ਥੋੜਾ ਜਿਹਾ ਇਹ ਵੀ ਅੰਦਾਜ਼ਾ ਹੋਊਗਾ ਵੀ ਇਹ ਨਹਿਰ ਕਿੱਡੀ ਬਲਾ ਨਹਿਰ। ਹਾਂਜੀ ਚਲੋ ਜੀ। ਇਹ ਕੰਮ ਅਸੀਂ ਉਂਝ ਵੀ ਬੜਾ ਖੌਫਨਾਕ ਕੀਤਾ ਵੀ ਇਹ ਰੇਲ ਗੱਡੀ ਦਾ ਪੁਲ ਆ, ਜਿੱਥੋਂ ਰੇਲ ਗੱਡੀ ਟੱਪਦੀ ਆ। ਕਿਸੇ ਵੀ ਟਾਈਮ ਆ ਸਕਦੀ ਹੈ ਤੇ ਰੇਲ ਗੱਡੀ ਵੀ ਕਿਸੇ ਟਾਈਮ ਆ ਸਕਦੀ ਹੈ। ਤੇ ਵਿੱਚੋਂ ਸਾਹਮਣੇ ਪਾਣੀ ਦੇਖ ਰਿਹਾ, ਵਿੱਚੋਂ ਖੋਖਲਾ, ਤੇ ਉਹ ਕੋ ਲੱਤ ਬਾਂਹ ਹੇਠਾਂ ਨੂੰ ਜਾਵੇ ਨਾ ਤੇ ਮੁੜ ਕੇ। ਹਾਂਜੀ ਜਿਹੜਾ ਬੰਦਾ ਜਿਹੜੀ ਸ਼ੈ ਨੂੰ ਨਵੀਂ ਵਾਰੀ ਦੇਖੇ ਨਾ, ਕਿਉਂ ਉਸਮਾਨ ਸਾਹਿਬ ਤੂੰ ਇੱਦਾਂ ਤੁਰਿਆ, ਜਿਹੜਾ ਕਿਸੇ ਸ਼ੈ ਨੂੰ ਪਹਿਲੀ ਵਾਰੀ ਦੇਖੀਏ ਨਾ, ਜਿਹੜੇ ਇੱਥੇ ਦੇ ਰਹਿਣ ਵਾਲੇ ਲੋਕ ਆ ਨਾ, ਉਹਨਾਂ ਨੂੰ ਇੱਥੋਂ ਡਰ ਖੌਫ ਨਹੀਂ ਆਉਂਦਾ ਹੋਣਾ। ਉਹਨਾਂ ਦੇ ਨਿੱਕੇ ਨਿੱਕੇ ਬਾਲ ਵੀ ਇਹਦੇ ਉੱਤੋਂ ਟੱਪ ਜਾਂਦੇ ਹੋਣੇ ਨਸ ਭੱਜ ਕੇ। ਪਰ ਸਾਡੇ ਵਾਸਤੇ ਇਹ ਜਿਹੜੀ ਕੋਈ ਕਹਿ ਲਓ ਵੀ ਨਵੀਂ ਸ਼ੈ, ਸਾਡੇ ਲਾਗੇ ਏਡੀ ਵੱਡੀ ਨਹਿਰ ਹੈ ਨਹੀਂ। ਅਸੀਂ ਫਿਰ ਉਹ ਨਹੀਂ ਇਹਨਾਂ ਦੇ ਏਡੇ ਕਾਰੀਗਰ ਨਹੀਂ ਹੈ ਇਹਨਾਂ ਨਹਿਰਾਂ ਦੇ। ਤੇ ਜਿਹੜੇ ਬੰਦੇ ਪਹਾੜਾਂ ਦੇ ਲਾਗੇ ਰਹਿੰਦੇ ਆ, ਉਹਨਾਂ ਦੇ ਦਿਲ 'ਚੋਂ ਪਹਾੜਾਂ ਦਾ ਖੌਫ ਮੁੱਕ ਜਾਂਦਾ। ਜਿਹੜੇ ਬੰਦੇ ਨਹਿਰਾਂ ਲਾਗੇ, ਦਰਿਆਵਾਂ ਲਾਗੇ ਰਹਿੰਦੇ ਆ, ਉਹਨਾਂ ਦੇ ਦਿਲ 'ਚੋਂ ਦਰਿਆਵਾਂ ਦਾ ਖੌਫ ਮੁੱਕ ਜਾਂਦਾ। ਉਹ ਇਦਾਂ ਨਵੇਂ ਬੰਦੇ ਦਾ ਇਸ ਨਹਿਰ ਤੇ ਕੀ ਹੈ? ਗੱਡੀਆਂ ਗੁੱਡੀਆਂ ਤੇ ਡਿੱਗੀਆਂ ਤੇ ਅੱਛਾ ਗੱਡੀ ਕੀ ਲਾਸ਼ਾਂ ਤੱਕ ਵੀ ਨਹੀਂ ਮਿਲਦੀਆਂ ਹੈ। ਅੱਛਾ ਜੀ, ਨਿਸ਼ਾਨ ਸਾਹਿਬ ਦੱਸ ਰਹੇ ਆ ਕੀ ਜੀ ਗੱਡੀਆਂ ਵੀ ਨਹੀਂ ਮਿਲਦੀਆਂ। ਉਹ ਉਹਦੇ ਉੱਤੇ ਚੜ ਕੇ ਨਾ ਉਸਮਾਨ ਸਾਹਿਬ, ਤੇ ਆਹ ਦਿਖਾ ਦਿਓ, ਹੇਠਾਂ ਦਾ ਪੈਰ ਦਿਖਾ ਦਿਓ ਪੁੱਲ ਦੇ। ਹਾਂਜੀ ਨਿਸ਼ਾਨ ਸਾਹਿਬ ਦੱਸ ਰਹੇ ਆ ਕਿ ਇਸ ਨਹਿਰ ਦੀ ਨਾ ਤਾਰੀਖ ਬੜੀ ਖੌਫਨਾਕ ਆ। ਉਹ ਦੱਸਦੇ ਵੀ ਇੱਥੇ ਬੜੇ ਐਕਸੀਡੈਂਟ ਇਸ ਨਹਿਰ ਦੇ ਵਿੱਚ ਹੋਏ, ਕਦੀ ਕਿਸੇ ਪੁੱਲ ਦੇ ਉੱਤੇ, ਕਦੀ ਕਿਸੇ ਪੁੱਲ ਦੇ ਉੱਤੇ। ਤੇ ਉਹ ਜਿਵੇਂ ਐਕਸੀਡੈਂਟ ਹੋਏ ਤਾਂ ਫਿਰ ਉਹ ਵਿੱਚ ਗੱਡੀਆਂ ਡਿੱਗੀਆਂ, ਤੇ ਉਹ ਕਹਿੰਦੇ ਵੀ ਲਾਸ਼ਾਂ ਤਾਂ ਇੱਕ ਪਾਸੇ, ਉਹਨਾਂ ਵਿੱਚ ਆ ਜਾ ਗੱਡੀਆਂ ਵੀ ਨਹੀਂ ਲੱਭਦੀਆਂ। ਵੀ ਗੱਡੀਆਂ ਵੀ ਨਹੀਂ ਲੱਭਦੀਆਂ। ਇਸ ਜਿਹੜੀ ਇਹ ਜੇਹਲਮ ਲੋਅਰ ਬਾਰੀ ਦੁਆਬ ਜਿਹੜੀ ਰਸੂਲ ਨਗਰ ਤੋਂ ਨਿਕਲਦੀ ਆ ਦਰਿਆ ਸਿੰਧ ਚੋਂ, ਇਹਦੀ ਗਹਿਰਾਈ ਕਹਿੰਦੇ ਵੀ ਇੰਨੀ ਆ ਕਿ ਪਾਕਿਸਤਾਨ 'ਚ ਕਿਸੇ ਨਹਿਰ ਦੀ ਇੰਨੀ ਗਹਿਰਾਈ ਹੈ ਨਹੀਂ ਜਿੰਨੀ ਗਹਿਰਾਈ ਇਸ ਨਹਿਰ ਦੀ। ਨਹਿਰ ਕਹਿੰਦੀ ਆ, ਨਹਿਰੂ ਆ ਮੇਰੇ ਹਿਸਾਬ ਨਾਲ ਤਾਂ, ਦਰਿਆ ਆ ਜੀ ਵੱਡਾ, ਦਰਿਆ ਹੈ ਇਹ, ਦਰਿਆ ਹੈ ਜੀ, ਇਹ ਕੋਈ ਸ਼ੱਕ ਨਹੀਂ। ਹੁਣ ਪਤਾ ਨਹੀਂ ਕੈਮਰੇ 'ਚ ਇਹਦੀ ਐਡੀ ਉਹ ਖੌਫਨਾਕ ਵੇਖ ਰਹੀ ਹੈ ਵਿੱਚ ਕਿ ਨਹੀਂ ਦੇਖ ਰਹੀ। ਸਾਨੂੰ ਤਾਂ ਇੱਥੇ ਡਰਾਤਾ ਇਹਨੇ। ਬੜੀਆਂ ਬੜੀਆਂ ਨਹਿਰਾਂ ਦੇਖੀਆਂ ਜੀ ਅਸੀਂ, ਘੱਟ ਹੀ ਦੇਖੀਆਂ। ਆਹ ਹੁਣ ਦੇਖ ਨਾ, ਇੱਥੋਂ ਦਾ ਵਸਣ ਵਾਲਾ ਉਹ ਇੰਜ ਤੁਰਿਆ ਜਾ ਰਿਹਾ ਜਿਵੇਂ ਪੱਕੀ ਸੜਕ ਤੇ ਜਾ ਰਿਹਾ, ਸਾਡੀਆਂ ਲੱਤਾਂ ਕੰਬਦੀਆਂ। ਨਵੀਂ ਥਾਂ ਸੀ ਨਾ। ਅੱਛਾ ਜੀ, ਹੁਣ ਅਸੀਂ ਕਹਿ ਲਓ ਵੀ ਪਹੁੰਚ ਗਏ ਹਾਂ ਬਲਾਲ ਮਾਰਸ ਸਾਹਿਬ ਕੋ, ਉੱਥੇ ਜਿੱਥੇ ਅਫਤਾਰੀ ਹੈ। ਤੇ ਬਸ ਹੁਣ ਅਸੀਂ ਜਾ ਕੇ ਗਾਂ ਕੈਮਰਾ ਹੁਣ ਉੱਥੇ ਹੀ ਚਲਾਵਾਂਗੇ। ਪਰ ਇਸ ਨਹਿਰ ਦੇ ਉੱਤੇ ਉਸਮਾਨ ਸਾਹਿਬ ਤੁਸੀਂ ਦਿਖਾਏ ਆ ਰੁੱਖ, ਇੱਧਰ ਤੁਸੀਂ ਆ ਸੜਕ ਥੋੜੀ ਜਿਹੀ ਹੇਠਾਂ ਨੂੰ ਪਰਾਂ ਨੂੰ ਜਾ ਕੇ ਨਾ ਆ ਸੜਕ ਦਿਖਾਇਓ ਵੀ ਦੋਵਾਂ ਪਾਸਿਆਂ ਦੇ ਨਾ ਬੜਾ ਰੂਹ ਰਾਜ਼ੀ ਹੋਇਆ ਵੇਖ ਕੇ ਨਾ ਰੁੱਖ ਬਣੇ ਆ। ਇਹ ਰੁੱਖ ਨਾ ਸੱਜੇ ਖੱਬੇ ਰੁੱਖ ਲੱਗੇ ਆ, ਤੇ ਉਹ ਬੜੀ ਸ਼ਾਨ ਬਣਦੀ ਹੈ ਨਹਿਰ ਦੀ, ਹੋਵੇ ਸੜਕ ਹੋਵੇ ਕੋਈ ਸ਼ਾ ਵੀ ਹੋਵੇ, ਉਹਦੀ ਸ਼ਾਨ ਬੜੀ ਬਣਦੀ। ਉਸਮਾਨ ਸਾਹਿਬ ਆਹ ਲਾਈਨ ਇਦਾਂ ਕਰਕੇ ਦਿਖਾਈ ਆ, ਇਹ ਮੰਡੀ ਬਹੁਦੀਨ ਨੂੰ ਜਾ ਰਹੀ ਹੈ ਇੱਕ ਪਾਸੇ। ਹਾਂਜੀ ਇਹ ਜਿਹੜੀ ਰੇਲ ਹਾਦਸਾ ਚ ਇਹ ਤਾਂ ਆਪਾਂ ਦੱਸਿਆ ਹੀ ਨਹੀਂ। ਜਿਹੜੀ ਆਹ ਪੁੱਲ ਦਾ ਜਿਹੜੀ ਰੇਲ ਗੱਡੀ ਹੈ ਨਾ, ਜਿਸ ਰੇਲ ਗੱਡੀ ਦੇ ਉੱਤੇ ਅਸੀਂ ਖਲੋਤੇ ਰਹੇ ਆ, ਉਹਦਾ ਤੁਹਾਨੂੰ ਦੱਸਿਆ ਹੀ ਨਹੀਂ। ਇਸ ਹਾਂਜੀ ਇਹ ਰੇਲ ਗੱਡੀ ਦਾ ਜਿਹੜਾ ਪੁੱਲ ਦੇਖ ਲਿਆ ਤੁਸੀਂ, ਨਹਿਰ ਦੇਖ ਲਈ, ਹੁਣ ਤੁਹਾਨੂੰ ਦੱਸ ਦਿਆਂ ਵੀ ਇਸ ਰੇਲ ਗੱਡੀ ਦੇ ਕਿੱਧਰੋਂ ਆਉਂਦੀ ਕਿੱਧਰ ਜਾਂਦੀ ਹੈ ਜੀ। ਇਹ ਇਧਰੋਂ ਆਉਂਦੀ ਹੈ ਜੀ ਮੰਡੀ ਬਹਾਉਦੀਨ, ਤੇ ਇੱਧਰ ਜਾ ਰਹੀ ਆ ਮਲਕਵਾਲ। ਮਲਕਵਾਲ ਜਾ ਕੇ ਖਤਮ ਹੋ ਜਾਂਦੀ, ਮਲਕਵਾਲ ਤੋਂ ਅੱਗੇ ਵੀ ਜਾ ਉਹ ਫਿਰ ਸਟੇਸ਼ਨ ਆ ਗਿਆ, ਸਰਗੋਦੇ ਤੱਕ ਸਟੇਸ਼ਨ ਆ ਗਿਆ। ਇਹ ਉਹ ਰੇਲ ਗੱਡੀ
ਆਹ ਫਿਰ ਉਹ ਗਾਂਹ ਤੋਂ ਗਾਂਹ ਜਾਂਦੀਆਂ ਹੋਣੀਆਂ ਨਾ ਅੱਗੇ ਸਟੇਸ਼ਨ ਨੂੰ ਆ ਰਹੀ, ਯਾਨੀ ਕਿ ਸਰਗੋਧੇ ਇੱਧਰੋਂ ਮੰਡੀ ਬਹਾਉਦੀਨ ਤੋਂ ਸਰਗੋਧੇ ਤੱਕ ਜਾ ਰਹੀ। ਤੇ ਐਦਾਂ ਕਰਕੇ ਦਿਖਾਇਓ ਜੀ ਜਿੱਧਰੋਂ ਆ ਰਹੀ ਹੈ। ਇੱਧਰ ਵੀ ਕਿੱਦਾਂ ਉਹ ਰੁੱਖ ਲੱਗੇ ਇੱਥੇ ਵੀ ਪੁਰਾਣੇ। ਚਲੋ ਬੜੀ ਮਿਹਰਬਾਨੀ ਜੀ। ਆਹ ਹੁਣ ਕਿੱਕਰ, ਅੱਛਾ ਯਾਰ ਕਿੱਕਰਾਂ ਦਾ ਹਿਸਾਬ ਲਾਇਆ ਵੀ ਇੱਥੇ ਸਾਡੇ ਵੱਲ ਤਾਂ ਹੁਣ ਕਿੱਕਰ ਦਾ ਨਾਂ ਨਿਸ਼ਾਨ ਨਹੀਂ ਰਿਹਾ, ਇੱਥੇ ਫਿਰ ਵੀ ਕਿੱਕਰਾਂ ਨੂੰ ਸੋਕਾ ਹੈ ਇੱਥੇ। ਉਸਮਾਨ ਸਾਹਿਬ ਉਹ ਦਿਖਾਇਓ ਕਿੱਕਰ ਸੋਕਾ ਹੈ, ਜਿਵੇਂ ਹੁਣ ਡਿੱਗੀ ਪਈ ਆ, ਪਰ ਫਿਰ ਵੀ ਇੱਥੇ ਹਰੀਆਂ ਬਹੁਤੀਆਂ ਖਲੋਤੀਆਂ। ਇਹ ਦੇਖਣ 'ਚ ਆ ਕਾਮਯਾਬ ਆ ਜੀ। ਆ ਸਾਰੀ ਹਰੀ ਆ, ਇੱਧਰ ਰੇਲ ਗੱਡੀ ਵੱਲ ਦਿਖਾ ਦਿਓ, ਇੱਧਰ ਦਿਖਾ ਦਿਓ, ਸਾਰੀ ਕਿੱਕਰ ਹੀ ਆ। ਆ ਜਾਓ ਜੀ। ਹੁਣ ਜੀ ਉੱਥੇ ਪਹੁੰਚ ਕੇ ਫਿਰ ਗੱਲਬਾਤ ਕਰਦੇ ਹਾਂ ਵੀ ਉੱਥੇ ਦਿਖਾਉਂਦੇ ਹਾਂ ਤੁਹਾਨੂੰ ਕੀ ਮਾਹੌਲ ਆ, ਉੱਥੇ ਕੀ ਗੱਲਬਾਤ ਆ। ਤੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਸੁਮਾਨ ਸਾਹਿਬ ਤੁਹਾਡੇ ਵੀ। ਹਾਂਜੀ ਅੱਡੇ ਪੂਰ मदीने वर्गी फज़ा ना मिलसी। ए फुल ते कलियां भी वैन सोने, ए चल फलक दा भी ढेर सोना। ए फुल ते कलियां भी वैन सोने। ਗੱਲ ਸੁਣੋ। كما باركت على إبراهيم وعلى آل إبراهيم إنك حميد مجيد. الصلاة والسلام عليك يا سيدي يا رسول الله وعلى آلك وأصحابك يا رحمة للعالمين. جیو تو ایسے کہ ہر شخص احترام کرے، مرو تو ایسے کہ دشمن بھی تمہیں سلام کرے. اللہ کریم دی حمد و ثنا اور تاجدار مدینہ امام الانبیاء حبیب کبریاء جناب محمد مصطفیٰ صلی اللہ تعالی علیہ وسلم دی عظیم بارگاہ دے اندر نذرانہ درود و سلام پیش کرن تو بعد معزز و محترم حاضرین و سمائی فرمایا انہوں دنیاوی زندگی دے حساب نال 7,000 سال دی عبادت کا ثواب اللہ کریم انہیں نامہ اعمال میں شامل فرمائے گا. اور عبادت کیسی ہے؟ جنہیں روزیاں دا ثواب، راتی قیام دا ثواب. اگر کوئی بھی عبادت ہے، مہمان نوازی ہے، او دے وچ اخلاص ہے تے اس جیسا عمل کوئی نہیں. اگر یتیم پروری ہے، او دے وچ اخلاص ہے، اس جیسا عظیم عمل کوئی نہیں. اگر جڑا کوئی بھی عمل میرے آقا دی شریعت اور سنت کے مطابق انسان کرتا ہے انہوں کتنا اجر ملتا ہے. آؤ مہمان نوازی دے حوالے نال صرف میں ایک حدیث مبارکہ آپ حضرات کے سامنے رکھنا چاہتا ہوں کہ نبی پاک صاحب لالاک صلی اللہ تعالی علیہ وسلم کا فرمان ہے کہ جدو کسی دے گھر وچ کوئی مہمان داخل ہوتا ہے تو اودے نال ہزار برکتاں، ہزار رحمتاں بھی داخل ہوندی.
ਖਾਣਾ ਵੀ ਤੁਹਾਨੂੰ ਵੇਖ ਕੇ ਰੱਜ ਜਾਂਦੇ ਆ ਭਾਈ ਓਏ ਚੱਲ ਚੱਲ ਵੀਡੀਓ ਤੁਹਾਡਾ ਪਤਾ ਲੱਗਾ ਸਾਡੇ ਆਉ ਨਾ ਕਰੋ ਮਤਲਬ ਕੀ ਹੋਊਗਾ ਮੈਂ ਕਰਨਾ ਇਧਰ ਸਾਡੇ ਭਾਈ ਨਿਕਲਣਾ ਵੀ ਇਹ ਆਪਣਾ ਸੈਕਟਰੀ ਸਾਹਿਬ ਨੇ ਆ ਵੈਲ ਡੋਗਰ ਸਾਹਿਬ ਨੇ ਅੱਗੇ ਉਹ ਸਰਦਾਰ ਸਾਹਿਬ ਤੁਹਾਨੂੰ ਵੀਡੀਓ ਦੇ ਵੇਲੇ ਜਾ ਕੇ ਆਪਨੇ ਨਹੀਂ ਖਾਣਾ ਖਾ ਲਿਆ ਤਕਰੀਬਨ ਸੁਣਾਓ ਜੀ ਖਾਣਾ ਖਾ ਲਿਆ ਆਓ ਬਬੋ ਨਾ ਬਬੋ ਪ੍ਰਯਾ ਸਾਹਿਬ ਬਬੋ ਦੋ ਮਿੰਟ ਇੱਕ ਮਿੰਟ ਜੀ ਮੇਰਾ ਥੋੜਾ ਆ ਜਾਣਾ ਰੋਟੀ ਬਾਤ ਨਹੀਂ ਉਹ ਮੇਰਾ ਪੁੱਤਰ ਆ ਗਿਆ ਸਾਹਮਣੇ ਨਹੀਂ ਆ ਰਹੀ ਵਿਚਾਰਾ ਕਿੱਧਰ ਇਹ ਗੰਨਾ ਕੀ ਹੈ ਹੁਣੀ ਪਹੁੰਚੇ ਪੈਸੇ ਦੀ ਬਣਾਇਆ ਗੱਲ ਵੀ ਮੇਰਾ ਮੋਬਾਈਲ ਕਿੱਥੇ ਮੇਰਾ ਮੋਬਾਈਲ ਉਸ ਤੋਂ ਬਾਅਦ ਦੂਜੀ ਲੱਗ ਸਾਰੇ ਇੱਕ ਦੂਜੇ ਦੇ ਫੋਨ ਕਹਿੰਦੇ ਵੀ ਕਰਨਾ ਕੀ ਬਾਕੀ ਮੈਂ ਫੋਨ ਤੇ ਗੱਲਾਂ ਹੋਣਾ ਸਾਰੇ ਵੇਖ ਰਹੇ ਪਹਿਲੇ ਠੀਕ ਹੈ इधर आ जाओ लाले भी आ जाओ चल आ जा लाले बिठाओ इधर बहुत शुक्रिया बहुत शुक्रिया प्याज नंबर ले ला लाल भाई एक तस्वीर भी भाई देखिएगा मैं याद अली वीडियो बनाई वीडियो फोटो ਇਹ ਚੀਜ਼ਾਂ ਜਿਹੜੀਆਂ ਨਾ ਉਹ ਫਿਰ ਬੰਦਾ ਨਹੀਂ ਬੜੀ ਗੱਲ ਆ ਜੀ ਇੰਨੀ ਬਰੀਕੀ ਦੇ ਵਿੱਚ ਸੋਚਣਾ ਪੈਂਦਾ ਇਸ ਵਾਰ ਦੇ ਸਾਰਿਆਂ ਦੇ ਕੰਮ ਕਰ ਅਸੀਂ ਉਸ ਤੋਂ ਸਾਂਝੀ ਬਣਾਇਆ ਨਾ ਸਿਸਟਮ ਅਸੀਂ ਬਣਾ ਲੈਣਾ ਨਾ ਬਹੁਤ ਚੰਗਾ ਕਰਿਆ ਹਰ ਚੀਜ਼ ਆਪਣੇ ਕੋਲੋਂ ਸਹੀ ਅਸਲ ਨਾ ਵੀ ਬਾਹਰ ਤੋਂ ਬੰਦੇ ਖਾਂਦੇ ਹੀ ਰਹਿੰਦੇ ਨੇ ਨਹੀਂ ਪੂਰੇ ਜੇ ਮਸਾਲੇ ਸੀ ਹਰ ਸ਼ੈ ਖਾਣ ਵਾਲੀ ਸੀ ਘਰ ਦਾ ਹੀ ਲਾਈ ਸੀ ਇਹਦਾ ਤੇ ਸਾਰਾ ਸਿਸਟਮ ਫਿਰ ਹੁਣ ਜਿੰਨੇ ਹਨ ਉਹਨਾਂ ਸਾਰਿਆਂ ਨੂੰ ਤਕਸੀਮ ਕੀਤਾ ਭਾਈ ਆਪਾਂ ਆਪਣੇ ਘਰਾਂ ਦੇ ਨਾਲ ਮੈਂ ਕਿਹਾ ਵੀ ਨਹੀਂ ਬਹੁਤ ਸੋਹਣਾ ਮਾਸ਼ਾਅੱਲਾ ਬਹੁਤ ਸੋਹਣਾ ਪ੍ਰੋਗਰਾਮ ਚਲੋ ਜੀ ਠੀਕ ਹੈ ਮਿਹਰਬਾਨੀ ਹੈ ਇੱਕ ਮਿੰਟ ਨਹੀਂ ਡਿਜੀਟਲ ਬਣਾਇਆ ਹੁੰਦਾ ਮਿਹਰਬਾਨੀ ਜੋ ਲੈਣਾ ਇਹ ਤਾਂ ਜੀ ਬੜੀ ਨਿਮਤ ਹੁੰਦੀ ਹੈ ਜਿਹੜਾ ਨਾਈ ਤੁਹਾਡਾ ਚੰਗਾ ਨਹੀਂ ਖੜਾ ਆਇਆ ਹੈ ਨਾਈ ਉਹ ਲੱਭਦੇ ਉਹ ਵਾਦਾ ਉਹਨੇ ਕੰਪਿਊਟਰ ਤੇ ਹਾਂਜੀ ਹਾਂਜੀ ਲੱਭਦਾ ਨਹੀਂ ਰਾਮ ਜਿਹੜਾ ਹਾਂ ਕੋਈ ਬੜਾ ਸੁਣ ਇਹ ਸਾਰਾ ਜੀ ਅਸੀਂ ਘਰ ਕਿੰਨੇ ਚਾਰੇ ਭਾਈ ਹਾਂ ਇਹ ਗਲੀ ਨੂੰ ਬਾਹਰ ਹਾਂਜੀ ਇਹ ਆਪਣੇ ਇਹ ਜਿੱਥੇ ਬੈਠੇ ਨੇ ਅਸੀਂ ਆਪਣੇ ਰਕਬੇ ਚ ਉਹ ਜੋ ਤਬਲਾ ਨਾ ਉਹ ਪਿੰਡ ਚ ਇੱਧਰ ਜਿਹੜੇ ਅਸੀਂ ਬਲਾਲ ਹੋ ਗਏ ਨਾਲ ਇਹ ਸਾਰੇ ਟਰੈਕ ਜਿਹੜੇ ਇਹ ਸੀ ਇਹ ਆਪਣੇ ਵੱਡੇ ਨੂੰ ਜੋ ਅਰਸ਼ਦ ਮਾਰਸ ਮਰਹੂਮ ਬਹੁਤ ਹੋ ਗਏ ਪਿਛਲੇ ਸਾਲ ਇਹ ਸਾਰਾ ਕੁਝ ਸਾਨੂੰ ਸੈਟਲ ਕਰਨੇ ਵਾਲੇ ਸਾਰਾ ਕੁਝ ਜੋ ਕੁਝ ਹੈ ਨਾ ਇਹਨਾਂ ਦੀ ਬਦੌਲਤ ਹੀ ਕਿਉਂਕਿ ਦੀ ਮਨ ਵਿੱਚ ਪੈਰਿਸ ਗਏ ਸਨ ਫਿਰ ਇਹਨਾਂ ਆਪਣੇ ਭਾਈ ਨੂੰ ਬੁਲਾਇਆ ਛੋਟੇ ਅਸਲ ਮਾਰਸ ਸਾਹਿਬ ਨੇ ਫਿਰ ਅਕਰਮ ਸਾਹਿਬ ਤੇ ਅਰਸ਼ਦ ਸਾਹਿਬ ਦੋਵਾਂ ਰਲ ਕੇ ਆਪਣੇ ਸਾਰੇ ਭਰਾਵਾਂ ਨੂੰ ਬੁਲਾਇਆ ਉਹਨਾਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਸੈਟਲ ਮਿਹਨਤਾਂ ਇਹਨਾਂ ਨੇ ਕੀਤੀਆਂ ਹਾਂ ਸਾਰੀਆਂ ਮਿਹਨਤਾਂ ਇਹਨਾਂ ਦਾ ਬਹੁਤ ਇਹ ਵੱਡੇ ਨੇ ਫਿਰ ਉਹਨਾਂ ਤੋਂ ਛੋਟੇ ਨੇ ਅਬਦੁਲ ਮਾਰਸ ਸਾਹਿਬ ਫਿਰ ਉਹ ਛੋਟੇ ਅਕਰਮ ਸਾਹਿਬ ਨੇ ਉਹ ਛੋਟੇ ਮੇਰੇ ਵਾਲੇ ਸਾਹਿਬ ਨੇ ਅਸ਼ਰਫ ਸਾਹਿਬ ਅਸ਼ਰਫ ਮਾਰਸ
ਉਸ ਤੋਂ ਛੋਟੇ ਨੇ ਆਦਮ ਸਾਹਿਬ ਜਿਹੜੇ ਆਏ ਸੀ ਹਾਂਜੀ ਸਭ ਤੋਂ ਛੋਟਾ ਅੱਗੋਂ ਫਿਰ ਉਹਨਾਂ ਦੇ ਸਾਰਿਆਂ ਦੀ ਜਿਹੜੇ ਬੱਚੇ ਨੇ ਇਹ ਸਾਰੇ ਇੱਥੇ ਲੱਗੇ ਨੇ ਮੈਂ ਹੁਣ ਤੇ ਉਹ ਤਈਰ ਮੇਰਾ ਵੱਡਾ ਭਰਾ ਹੈ ਉਹ ਤਈਰ ਮਾਰਸ ਜਿਹੜਾ ਅੱਗੋਂ ਫਿਰ ਉਹ ਰੀਸ ਸਾਹਿਬ ਦੇ ਬੇਟੇ ਨੇ ਉਸਮਾਨ ਤੇ ਡਾਕਟਰ ਅਫਸਰ ਸਾਹਿਬ ਨੇ ਫਖਰ ਤੇ ਸਮਰ ਅੱਛਾ ਮਾਸ਼ਾਅੱਲਾ ਇੰਜ ਕਰਕੇ ਸਾਰਿਆਂ ਦੇ ਇਹ ਸਾਰੇ ਅਸੀਂ ਕਜ਼ਨ ਪ੍ਰੇਮ ਹੋਏ ਇਹ ਇਹਨਾਂ ਨਾਲ ਹੀ ਸਾਡੀ ਜਿਹੜਾ ਨਾ ਅਬ ਸਾਡਾ ਹੋਰ ਕੋਈ ਏਡਾ ਨਹੀਂ ਬਾਹਰ ਲੰਮਾ ਚੌੜਾ ਅਸੀਂ ਆਪੋ ਵਿੱਚ ਤੇ ਭਰਾ ਸਾਰੇ ਭਰਾ ਕੋਈ ਬੰਦਾ ਇੱਥੇ ਨਹੀਂ ਹੁੰਦਾ ਇਹ ਸਾਰੇ ਜਿਹੜੇ ਨਾ ਉੱਥੇ ਨੇ ਇਹ ਸਾਡੇ ਦੋ ਦੋਸਤ ਨੇ ਅਜੀਲ ਬੰਦਰ ਤੇ ਵਲੀਦ ਜਿਹੜੇ ਸਾਡੇ ਨਾਲ ਉਹਦੇ ਨਾਲ ਆਓ ਸਹੀ ਭਾਈ ਕੀ ਪਲਾਨ ਬਣਾ ਲਿਆ ਨਿਕਲਣੇ ਦਾ ਬਸ ਹਾਂ ਬਸ ਸਾਨੂੰ ਇਜਾਜ਼ਤ ਦੇ ਮੈਂ ਤਾਂ ਨਾ ਰਬੋ ਇਹ ਮਹਿਮਾਨਾਂ ਨੂੰ ਅਸੀਂ ਇੱਧਰ ਆਓ ਨਾ ਤੁਹਾਨੂੰ ਘਰ ਤੇ ਵਿਖਾਈਏ ਨਾਲ ਆਓ ओए खान किधर है अली आना पुत्र आगे और खान को बुलाना मैं शादी तो पहला जड़ा ना ਇਹਨੂੰ ਕੰਪਲੀਟ ਕੀਤਾ ਇਹ ਕੋਈ ਕੰਮ ਆ ਲਈ ਅੰਦਰ ਬੈਠਾ ਬਾਹਰ अजी ये काफी लिया वो सब स्ट्रक्चर सब आए सब ਤੁਸੀਂ हाँ उसमें तो ग्रे स्ट्रक्चर भी नहीं था ना वो भी नहीं सिर्फ वो ईटा लगी हैं या शादी का प्लान बनया फिर इंशाल्लाह फिर असा कोशिश की अच्छा नहीं कम शम हाँ ये बस मेन दरवाजा रहना ये ਹੁਣ ਲੱਭ ਨਹੀਂ ਰਿਹਾ ਕਿ ਇਹ ਬਹੁਤ ਵੱਡਾ ਉਹ ਬਣਾ ਰਹੇ ਨੇ ਲੱਕੜ ਦਾ ਬੜਾ ਕੰਮ ਕਰਨਾ ਹੱਥ ਵਾਸਤੇ ਟਾਈਮ ਹੱਥ ਨਾਲ ਕੰਮ ਕਰਨਾ ਸੀ ਉਹਦੇ ਨਾਲ ਵੀ ਟਾਈਮ ਚਾਹੀਦਾ ਉਹ ਫਿਰ ਅਸਾਂ ਜਿਹੜਾ ਨਾ ਜਾਂ ਕਾਰੀਗਰ ਥੋੜਾ ਢਿੱਲਾ ਮਿਲ ਗਿਆ ਨੇ ਨਹੀਂ ਕਾਰੀਗਰ ਵਿਚਾਰੇ ਦਾ ਕਸੂਰ ਨਹੀਂ ਲੱਕੜ ਅਸਾਂ ਲਈ ਸੀ ਕੋਈ ਸਾਲ ਡੇਢ ਪਹਿਲਾਂ ਜਾ ਕੇ ਨਾ ਖਰੀਦੀ ਸੀ ਆਪੀ ਪਤਾ ਨਹੀਂ ਕੀ ਆਦੇ ਨੇ ਕਾਲੀ ਟਾਲੀ ਕਿਹੜੀ ਜਗ੍ਹਾ ਸੀ ਕੀ ਸੀ ਉਹ ਅਸਾਂ ਖਰੀਦੀ ਸੀ ਉਹ ਫਿਰ ਉਹਨੂੰ ਸੁੱਕਣਾ ਵਾਸਤੇ ਟਾਈਮ ਚਾਹੀਦਾ ਸੀ ਅੱਛਾ ਉਹਨੇ ਦਰਵਾਜ਼ੇ ਬਣਾਏ ਨੇ ਤੇ ਉਹ ਨਹੀਂ ਇਹ ਹੁਣ ਚੇਂਜ ਕਰਨਾ ਫਿਰ ਦਰਵਾਜ਼ੇ ਇਹ ਸਾਲ ਦੀ ਫਿਰ ਲਵਾਏ ਫਿਰ ਅਸਾਂ ਕਿਉਂ ਜਿਹੜੀ ਸਾਡੀ ਲੱਕੜ ਲਈ ਹੈ ਨਾ ਨਹੀਂ ਇਹ ਜਿਹੜਾ ਨਕਸ਼ਾ ਹੈ ਡਿਜ਼ਾਈਨ ਜੀ ਇਹ ਕਿੱਥੋਂ ਇਹ ਸਰ ਮਿਹਨਤ ਕਰਾਂ ਦਾ ਸ਼ੌਕ ਹੀ ਕੋਈ ਨਹੀਂ ਬਿਲਕੁਲ ਨਾ ਮੈਨੂੰ ਪਤਾ ਜੀ ਬਣਾਉਣਾ ਨਹੀਂ ਕੋਈ ਜ਼ਾਹਿਰ ਹੈ ਕੋਈ ਇਹ ਮੇਰਾ ਵੱਡਾ ਭਰਾ ਹੈ ਨਾ ਇਹ ਸਾਰੇ ਉਹਦੇ ਹੀ ਕੰਮ ਨੇ ਉਹਨੇ ਹੋਰ 2 ਸਾਲ ਰਿਹਾ ਇੱਥੇ ਪਾਕਿਸਤਾਨ ਅੱਛਾ ਅੱਛਾ ਇਹ ਉਹ ਹੀ ਬਣਾਉਂਦਾ ਰਿਹਾ ਸਾਰਾ ਕੁਝ ਮੈਂ ਤੇ ਸ਼ਾਦੀ ਤੋਂ ਪਹਿਲਾਂ ਆਇਆ ਨਵੰਬਰ 'ਚ ਮੈਂ ਆਇਆ ਵਲੀਦ ਦੀ ਸ਼ਾਦੀ ਫਿਰ ਉਦੋਂ ਅਸਾਂ ਇੱਥੇ ਮੈਂ ਥੋੜਾ ਜਿਹਾ ਇੰਟਰਸਟ ਲਿਆ ਕਿ ਮੈਨੂੰ ਤੇ ਵੀ ਬੜਾ ਕਮਰੇ ਕਿੰਨੇ ਨੇ ਹੁਣ ਬੰਦੇ ਅਕਸਰ ਪੁੱਛਣ ਇਹ ਕੀ ਹੈ ਸਭ ਕੁਝ ਹੀ ਹੈ ਛੱਡੋ ਮੈਨੂੰ ਕੁਝ ਨਹੀਂ ਪਤਾ ਇੱਕ ਵਾਰੀ ਸਾਡੇ ਘਰ ਅਸੀਂ ਕੋਈ ਕੰਮ ਸੀ ਗੈਸ ਦਾ ਨਾ ਜੀ तो मनु बना हाँ कि गैस ना लैंड जड़े ने बंद करो मैं क्या बंद करो ना जी कहने कार ਤੁਹਾਡਾ है कि मेरे मैं कार तो जी साढ़ा है लेकिन लैंड मन नहीं पता जी क्योंकि मैं तो पहली बार किचन के अंदर आया बस फिर सारे पास यही काम है या मैं कोई नहीं सोचना है इंटरेस्ट लेना अच्छा ये फिर ऐश नहीं की ਰੈਸ਼ ਤੇ ਹੈ ਜਿਹੜੀ ਹੈ ਨਾ ਅੱਛਾ ਇਹ ਬਸ ਇੰਜੀ ਛੱਡੇ ਆ ਲੈ ਕੇ ਨਾ ਇਹ ਉਹ ਕੀ ਉਹਨੂੰ ਆਂਦੇ ਡਾਈਨਿੰਗ ਤੇ ਟੇਬਲ ਤੇ ਡਰਾइंग ਤੇ ਲਾਣੀ ਹਾਂ ਡਾਈਨਿੰਗ ਡਰਾइंग ਇਕੱਠਾ ਹੈ ਜੀ ਉਹ ਕਰੀ ਜੀ ਬੇਟਾ ਉਹ ਨਾ ਲਾਈਟਿੰਗ ਲਾ ਕੋਟੀ ਦੀ ਲਾਈਟਿੰਗ ਲਾ ठीक है ये हॉल आ गया टीवी टीवी लॉन्च आ गया आगे अंदर कमरा जबरदस्त ये टीवी लॉन्च पर पेट से लिहाज लगे नहीं हमारे हैं थोड़ा सा सही नहीं यूनिक भी हो गए और थोड़ा जिहा आर्टिस्टिक भी हो गए आर्टिस्टिक भी नाल नाल आने बीच है उन किचन की तैयार नहीं होया हाँ लॉबी आ गई फिर बेडरूम आ गए जा जबरदस्त किया ये कमरे नाल जबरदस्त स्पेशियस बेडरूम ने है जा मतलब सी खुले सब खुले स्पेशियस स्पेस के पॉइंट ऑफ व्यू ना इट्स अ कंप्लीट जा स्पेशियस बेडरूम इधर आ भी क्यों रहा पूरा सब प्रॉब्लम है जी पूरा हॉल जी अंदर है
ਸਾਰੇ ਬੰਦੇ ਆ ਕੇ ਸਭ ਗਰਮ ਕਰੇ ਕੀ ਕਹਿੰਦੇ ਵਿੱਚ ਉਹਦੇ ਜੋ ਕਹਿੰਦੇ ਇੱਥੇ ਲੋੜ ਚੱਲਿਆ ਐ ਫਿਰ ਤੁਸੀਂ ਅਸੀਂ ਲਾ ਦੀ 12 ਕੁੱਟੀ ਇੱਥੇ ਲਗਾ ਜੀ ਉਹ ਲੱਗਣਾ ਯਾਰ ਸਿਸਟਮ ਉਹ ਲੇਟ ਹੋ ਗਿਆ ਅੱਛਾ ਉਹ ਵਿੱਚ ਹੀ ਲੱਗਣਾ ਹਾਂ ਵਿੱਚ ਵਿੱਚੋਂ ਆ ਜਾਏਗਾ ਜਿਹੜੀ ਭਾਫ ਜੀ ਆਂਦੀ ਜਾ ਸਟੀਮ ਸੁਣਿਆ ਉਹ ਕਹਿੰਦੇ ਆਇਆ ਚਲੋ ਗੁੱਡ ਹੋ ਗਿਆ ਇਹ ਮਾਸ਼ਾਅੱਲਾ ਬਹੁਤ ਸੋਹਣਾ ਜੀ ਮੈਂ ਬਤਾ ਜਾਏ ਵਾਸ਼ਰੂਮ ਤੇ ਗਰਮ ਹੋ ਗਿਆ ਹੈਲੋ ਆ ਗੋਂਦਲ ਨੂੰ ਤੇ ਰਾਣੇ ਨੂੰ ਇੱਥੇ ਸਿੱਟਦੀ ਏ ਥੋੜਾ ਜਿਹਾ ਰਹਿ ਗਿਆ ਆਣਾ ਉੱਪਰ ਠਹਿਰ ਇਹਦੇ ਉੱਪਰ ਹੈ ਸ਼ਾਹ ਨਹੀਂ ਪੂਰੀ ਆਰਮੀ ਆ ਰਹੀ ਹੈ ਮੈਂ ਤੁਹਾਨੂੰ ਦੱਸਾਂ ਫਿਰ ਦੁਬਾਰਾ ਆ ਗਿਆ टीवी लॉन्च नहीं पा रहे टीवी लॉन्च और नीचे वाले पोर्शन रहने ऊपर वाले जा रहे हैं फिर बेडरूम आ गया ये तो बेडरूम आ गया किचन आ गया टेरेस आ गया स्पेशियस बेडरूम में सारा टेरेस है ਨਹੀਂ ਉਤਲੇ ਵਾਲਾ ਜਿਹੜਾ ਤੁਹਾਨੂੰ ਮੰਨਿਆ ਨਾ ਉਹ एक मिनट ਪੁਰਾਣੇ ਲਫ਼ਜ਼ਾਂ ਦੇ ਵਿੱਚ ਦੋ ਸ਼ਿਆਰ ਜੀ ਜਾ ਜਾਂਦੇ ਆ ਤੇ ਇੱਥੇ ਉੱਤੇ ਬਹਿ ਕੇ ਸਾਰੀ ਲਾਦਾ ਇਹ ਰਾਜ ਨਹੀਂ ਇਹ ਵੀ ਇਸ ਲੱਗੇ ਦੀ ਥੱਲੇ ਦੀ ਦੋ ਬੈਡਰੂਮ ਨਾਲ ਫਿਰ ਲੋਕ ਵੱਡੇ ਬੈਡਰੂਮ ਟੀਵੀ ਲਾਂਚ ਵੀ ਹੈ ਜੀ ਇਸ ਦੇ ਬੈਠ ਬਣਾਇਆ ਜਿਹੜਾ ਚੱਲ ਰਿਹਾ ਇਹਦਾ ਇਹ ਸਾਰੇ ਆਇਆ ਸੀ ਪਿੰਡ ਕਿੱਦਾਂ ਕਾ ਜੀ ਟੋਟਲ ਐਡਾ ਕੀ ਹੈ 300 ਘਰ ਹੋਣਾ ਮੇਰੇ ਸਾਹ ਮੈਕਸਿਮਮ ਟੀਮ ਉਹ ਦੱਸਦੇ ਸਨ ਕਿ ਜੀ ਸਾਰੀ ਫਾਂਸੀ ਜੀ ਸਾਰੇ ਸਾਰੇ ਆਪਸ ਦੇ ਵਿੱਚ ਕੋਠੀ ਨਜ਼ਰ ਆ ਰਹੀਆਂ ਨੇ ਜੀ ਸਾਰੀ ਸਾਰੇ ਸੈਟਲ ਨੇ ਬਾਹਰ ਮਾਸ਼ਾਅੱਲਾ ਜੀ ਸਭ ਤੋਂ ਅੱਗੇ ਲੱਗੇ ਪਿੰਡਾਂ ਦੇ ਬੰਦੇ ਹੀ ਫਰਾਂਸ ਖੜੇ ਮੰਡੀ ਸਾਰੇ ਵੀ ਬਾਹਰ ਯੂਰਪ ਵਿੱਚ देखो ना अंजू भाई असल चीज़ ये है कि ਜਿਹੜੀ ਆਪਣੇ ਲੋਕਾਂ ਦੀ ਇੱਕ ਬੰਦਾ ਅਗਰ ਚਲਾ ਗਿਆ ਔਰ ਨਾਲ 2 4 5 ਫੈਮਲੀਆਂ ਔਰ ਫਿਰ ਉਹ ਮਲਟੀਪਲਾਈ ਹੋ ਕੇ ਇਹ ਚੀਜ਼ ਬਣਦੀ ਹੈ ਇਹ ਸਾਡੇ ਮੁਸਲਮਾਨਾਂ ਲਈ ਔਰ ਸਪੈਸ਼ਲੀ ਇਸ ਏਰੀਆ ਦੇ ਵਿੱਚ ਜਿਹੜੇ ਫੈਮਲੀਜ਼ ਨੇ ਉਹਨਾਂ ਨੇ ਅਗਰ ਡਿਵੈਲਪ ਕੀਤਾ ਹੈ ਤੇ ਬੜੀ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ ਕਿ ਇੱਕ ਫੈਮਲੀ ਦੂਸਰੀ ਫੈਮਲੀ ਨੂੰ ਦੂਸਰੀ ਤੀਸਰੀ ਨੂੰ ਨਹੀਂ ਤੇ ਲੋਕ ਕੀ ਕਰਦੇ ਨੇ ਲੈ ਕੇ ਨਹੀਂ ਜਾਂਦੇ ਇੱਕ ਚਲਾ ਜਾਂਦਾ ਹੈ ਬਸ ਫਿਰ ਉਹਨੂੰ ਪੁੱਛਦੇ ਹੀ ਰਹਿੰਦੇ ਨੇ ਕਿ ਯਾਰ ਅਸੀਂ ਸਾਡੇ ਬੱਚੇ ਬੁਲਾ ਲਓ ਐਸਾ ਪੋਸੀਬਲ ਇਹ ਚੀਜ਼ ਨਹੀਂ ਹੈ ਇਹ ਬੜੀ ਖੂਬਸੂਰਤ ਗੱਲ ਹੈ ਨਾ ਜੀ ਅੱਛੀ ਗੱਲ ਹੈ ਸਾਡੇ ਜ਼ਿਲ੍ਹੇ ਦੀ ਬੜੀ ਅੱਛੀ ਗੱਲ ਹੈ ਕਿ ਲੋਕ ਆਪਣੀ ਫੈਮਲੀਆਂ ਨੂੰ ਔਰ ਆਪਣੇ ਪ੍ਰਮੋਟ ਕਰਦੇ ਨੇ ਲੈ ਕੇ ਜਾਂਦੇ ਨੇ ਓਪਰਚੁਨਿਟੀ ਦਿੰਦੇ ਨੇ ਰੱਬ ਵੀ ਨੇੜੇ एक कमरा हम बाहर में चल खान एक रूम में जैसी ने ये दो बंदे जड़े ना नहीं नहीं
ਇਹਦੇ ਉੱਤੇ ਉਹ ਚੜਨਾ ਪੌੜੀਆਂ ਨੇ ਚੜਨਾ ਲਿਫਟ ਅਸਲ ਲਾਣੀ ਹੈ ਸਰ ਸਾਡਾ ਬੜੀ ਇੱਕ ਮਿਸਟੇਕ ਹੋ ਗਈ ਹੈ ਅਸੀਂ ਕਰਦੇ ਰਹੇ ਹਾਂ ਪਲਾਨ ਲਾਉਂਦੇ ਆ ਉਹ ਨਾ ਆਰਕੀਟੈਕਟ ਨਾਲ ਡਿਸਕਸ ਕੀਤੀ ਮੇਰਾ ਵੱਡਾ ਭਰਾ ਦਾ ਕਾਰਨ ਆ ਹੁਣ ਅਸਾਂ ਪਲਾਨ ਇਹ ਕੀਤਾ ਕਿ ਬਾਹਰ ਗਲੀ ਵਿੱਚ ਨਾ ਉਹਦੇ ਵਿੱਚ ਸੀ ਲਿਫਟ ਕਿਉਂ ਬਹੁਤ ਜ਼ਰੂਰੀ ਹੈ ਉੱਤੇ ਚੜਨਾ ਬੜਾ ਮੁਸ਼ਕਿਲ ਹੈ 4 ਫਲੋਰ ਨੇ ਤੇ ਉਹ ਬਸ ਉਹਨੇ ਸ਼ਾਦੀ ਵਿੱਚ ਆਇਆ ਫਿਰ ਰਮਜ਼ਾਨ ਆ ਗਿਆ ਹੁਣ ਕੰਮ ਬੰਦ ਕੀਤਾ ਹੁਣ ਇਨਸ਼ਾਅੱਲਾ ਜਿਹੜਾ ਹੈ ਈਦ ਤੋਂ ਬਾਅਦ ਅੱਲਾਹ ਤਾਲਾ ਖੈਰ ਕਰੇ ਫਿਰ ਇਹਨੂੰ ਬਾਅਦ Final shapes ਦੇ ये फाइनल में आया ये बस है सेमीफाइनल इधर आओ सुना सर देखना सब तो बिलाल भाई ये सब तो खूबसूरत ਜਿਹੜੀ ਲੁੱਕ ਬਣਦੀ ਹੈ ਨਾ ਇਹ ਦੇਖ ਕੇ ਬਣਦੀ ਹੈ ਜਦੋਂ ਪੂਰਾ ਪਿੰਡ ਦਾ ਗ੍ਰੀਨਰੀ ਨਜ਼ਰ ਆਣੀ ਹੈ ਨਾ ਆਪਾਂ ਉੱਥੇ ਨਹੀਂ ਬੈਠ ਰਹੇ ਜਾਓ ਉੱਥੇ ਦੀ ਉਹ ਜਿਹੜੇ ਸਾਹਮਣੇ ਵਾਈਟ ਕਾਰ ਤੋਂ ਨਜ਼ਰ ਆ ਰਹੇ ਨੇ ਹਾਂਜੀ। ਉਹ ਸਾਡੇ ਟਰੈਕਟਰਾਂ ਦਾ ਗੈਰੇਜ ਸਾਰਾ ਠੀਕ ਹੈ ਸਾਡੇ ਟਰੈਕਟਰ ਟਰੂਟਰ ਨੇ ਨਾ ਹਾਂਜੀ, ਉਹਦੇ ਵਿੱਚ ਲੋਤੇ ਹੁੰਦੇ ਨੇ ਨਾਲ ਉਹਦੇ ਵਿੱਚ ਇੱਕ ਹੋਰ ਤੋਂ ਰਾਈਸ਼ ਨਜ਼ਰ ਆ ਰਹੀ ਹੋਣੀ ਥੋੜੀ ਜਿਹੀ ਹਾਂਜੀ ਉਹ ਰੱਤੇ ਰੰਗ ਹਾਂ ਉੱਥੇ ਜਨਾਬ ਸਾਡੇ ਜਿਹੜੇ ਵਰਕਰ ਕੰਮ ਕਰਦੇ ਨੇ ਮੱਝਾਂ ਨੂੰ ਪੱਠੇ ਤੇ ਪਾਉਂਦੇ ਨੇ ਸਾਰਾ ਕੁਝ ਉਹਨਾਂ ਦਾ ਸਾਰੀ ਪਹਿਲੀ ਹੈ ਫਿਰ ਇੱਧਰ ਨੂੰ ਪਹਿਲੀ ਵੀ ਸਾਰੀ ਇੱਧਰ ਸਾਰੀ ਸਾਡੀ ਫਿਰ ਡੰਗਰ ਉੱਥੇ ਹੀ ਡੰਗਰ ਹੈ ਇਹਦੇ ਨਾਲ ਹੀ ਨੇ ਇੱਥੇ ਡੰਗਰ ਇੱਥੇ ਉਹ ਤੁਸੀਂ ਲੇਟ ਹੋ ਗਏ ਉਹਨਾਂ ਨੇ ਥੋੜਾ ਟਾਈਮ ਨਾਲ ਆਉਂਦੇ ਨੇ ਇਸ ਟਾਈਮ ਸੌਂ ਗਏ ਹਾਂ ਉਹ ਉਹਨਾਂ ਲਾਈਟਾਂ ਬੰਦ ਹੋ ਗਈਆਂ ਨੇ ਇੱਥੇ ਹੀ ਸਾਰਾ ਤੇ ਉਹ ਫਿਰ ਨੌਕਰਾਂ ਦੀ ਰਾਇਸ਼ ਦਾ ਬਣਾ ਕੇ ਦਿੱਤੀ ਕਿ ਉਹ ਅਸੀਂ ਉਦੋਂ ਹੀ ਦੇਖੀ ਹੋਈ ਜੀ ਵੀਡੀਓ ਚ ਅਕਸਰ ਉੱਥੇ ਜਾਂਦੇ ਹੁੰਦੇ ਉਹ ਬਿਲਕੁਲ ਉਹ ਟਰੈਕਟਰ ਨਾਲ ਉਹ ਵੇ ਸਾਡਾ ਹਾਂਜੀ, ਹਾਂਜੀ ਬੜਾ ਜ਼ਬਰਦਸਤ ਤੇ ਉਹ ਨਾਲ ਡੇਰੇ ਵਿੱਚ ਉਹਨਾਂ ਦੀ ਰਾਇਸ਼ ਨੌਕਰਾਂ ਦੀ ਹਾਂਜੀ ਜਿਹੜੇ ਮੇਰੇ ਡਰਾਈਵਰ ਗਾਰਡ ਨੇ ਉਹ ਸਾਰੇ ਉਸ ਘਰ ਵਿੱਚ ਜਿਹੜਾ ਨਾ ਉੱਥੇ ਮੇਰੇ ਗਾਰਡ ਸ਼ਾਰਡ ਔਰ ਡਰਾਈਵਰ ਤੇ ਇਸ ਕੋਠੀ 'ਚ ਹਜੇ ਤੁਸੀਂ ਮੈਂ ਰਹਿਣਾ ਮੈਂ ਇਹ ਫਿਲਹਾਲ ਮੈਂ ਰਹਿਣਾ ਅੱਛਾ ਅੱਛਾ ਇਕੱਲਾ ਹੀ ਤੁਸੀਂ ਕਿੱਥੇ ਉੱਪਰ ਰਹਿੰਦੇ ਨਹੀਂ ਮੈਂ ਹੇਠਾਂ ਰਹਿਣਾ ਉਹ ਇਸ ਲਈ ਤਾਜ ਵਿੱਚ ਬਜ਼ੁਰਗ ਮੇਰੇ ਪਰਾਂ ਦੂਸਰੀ ਕੋਠੀ 'ਚ ਰਹਿੰਦੇ ਹਾਂਜੀ ਅੱਲਾਹ ਕੇ ਸ਼ੁਕਰ ਆਪ ਸੁਣਾਓ ਕੀ ਹਾਲ ਹੈ बैठो इधर चले आजा आजा गली देख ली जेडी में आना कला दे कार बुला नहीं साढ़े सगा था मशहूर साहब ने भाई क्या बात है मेरे बैग में भी पड़ा है वापस लेकर जाना मैं अपने हाथ पर ਸਰਾਜ ਸਾਹਿਬ ਇਹ ਜਨਾਬ ਸਾਡਾ ਨਾ ਹੋਮ ਟਾਊਨ ਦੇ ਪਿੱਛੇ ਸਾਡਾ ਪੁਰਾਣਾ ਘਰ ਜਿਹੜਾ ਸੀ ਨਾ ਸਾਡੇ ਬਜ਼ੁਰਗਾਂ ਦਾ ਉਹ ਪਿੱਛੇ ਵੇ ਉੱਥੇ ਜਿਹੜਾ ਕੋਠੀ ਬਣਾ ਲਈ ਹੁਣ ਤੁਹਾਨੂੰ ਮਹਾਨੇ ਆ ਉਹ ਪਹਿਲਾਂ ਅਸੀਂ ਬਣਾਈ ਅੱਗੋਂ ਫਿਰ ਜਨਾਬ ਇਹ ਮੇਰੇ ਸਾਡਾ ਮੇਰਾ ਘਰ ਜਿਹੜਾ ਮੈਂ ਹੁਣ ਬਣਾਇਆ ਮਾਸ਼ਾਅੱਲਾ ਤੋਂ ਪਹਿਲਾਂ ਜਿਹੜਾ ਉਹਨਾਂ ਦੀ ਨਾਲ ਡੇਰਾ ਉਹ ਸਮਝ ਸਕਦਾ ये में दिल्ली दिल्ली ਪਿੱਛੇ ਸਾਡਾ ਰਕਬਾ ਸ਼ੁਰੂ ਹੋ ਜਾਂਦਾ ਹੈ ਟੈਂਟ ਲੱਗੇ ਸਾਡਾ ਥੋੜਾ ਇੱਕ ਸਾਡਾ ਰਕਬਾ ਇਧਰ ਆ ਜਾਂਦਾ ਉਹ ਸਾਡੀ ਤੁਸੀਂ ਉਹ ਕੋਠੀ ਲੱਗੇ ਸਾਰਾ ਉਹਦੇ ਬੈਕ ਸਾਈਡ ਤੇ ਸਾਡਾ ਰਕਬਾ ਹੈ माशाल्लाह बड़े पकड़ होंगे कब्जे वाले ਮੈਂ ਬੜਾ ਰੋਕਾ ਨਹੀਂ ਰੁਪਈਏ ਮਾਰ ਕੇ मैं देखते जी ਔਰ ਸਰਾਜ ਸਾਹਿਬ ਦਾ ਚੱਲ ਰਿਹਾ ਮੋਬਾਈਲ ਔਰ ਜੀ ਫਸਟ ਆਫ ਆਲ ਜਿਹੜਾ ਸਰਾਜ ਸਾਹਿਬ ਨੂੰ ਵੇਖਣੇ ਵਾਲੇ ਨੇ ਸਭ ਦਾ ਬਹੁਤ ਸ਼ੁਕਰੀਆ ਔਰ ਸਰਾਜ ਸਾਹਿਬ ਦਾ ਸ਼ੁਕਰੀਆ ਜਿਹੜਾ ਹੈ ਔਰ ਸਰਾਜ ਸਾਹਿਬ ਨੇ ਇੱਕ ਹੁਣ ਹੋਰ ਕਰਨਾ ਹੈ ਕਿ ਸਰਾਜ ਸਾਹਿਬ ਵਲੌਗ ਦੀ ਥੋੜੀ ਜਿਹੀ ਐਡੀਟਿੰਗ ਕਰਿਆ ਕਰੋ ਸਾਰਾ ਕੁਝ ਸਿੱਧੇ ਹੀ ਕਰਦੇ ਹੋ ਥੋੜਾ ਜਿਹਾ ਉਹਨਾਂ ਦਾ ਕੱਟ ਵੱਧ ਗਿਆ ਨਾ ਉਹ ਪਾ ਕੇ ਨਾ ਇੱਕ ਐਪ ਤੁਹਾਨੂੰ ਦੱਸਿਆ ਨਾ ਉਹਦੇ ਵਿੱਚ ਕਰਕੇ ਨਾ ਮੈਂ ਤੁਹਾਡਾ ਨਾ ਰਾਤੀ
ਆ ਰਿਹਾ ਸਾਂ ਘਰ ਬੈਠਿਆ ਸਾਂ ਨਾ ਜੇ ਮੈਂ ਮੋਬਾਈਲ ਖੋਲਿਆ ਸਰਾ ਸਾਹਿਬ ਦਾ ਨਾ ਬਲੌਗ ਆ ਗਿਆ ਮੈਂ ਵੇਖਣ ਲੱਗ ਪਿਆ ਉਹਨੇ ਨਾ ਕੱਟ ਕਰਨਾ ਸੀ ਉਹ ਮੋਬਾਈਲ ਚੱਲ ਰਿਹਾ ਸੀ ਤੇ ਲਾ ਕੇ ਇੱਥੇ ਕੱਟ ਕਰਦਾ ਚੱਲ ਰਿਹਾ ਦੇਖ ਰਿਹਾ ਥੰਮ ਉਹਨੂੰ ਅਪਲੋਡ ਕਰਨਾ ਨਹੀਂ ਮੈਂ ਇਦਾਂ ਹੀ ਚੜਾ ਦਿੰਦਾ ਮੈਂ ਗਾਹ ਕੱਟਿਆ ਕਰੂੰ ਉਹ ਕੱਟ ਕੇ ਨਾ ਉਹ ਫਿਰ ਇਹ ਹੋਵੇਗਾ ਥੋੜਾ ਜਿਹਾ ਅੱਛਾ ਜਿਹੜੇ ਵਿਊਅਰਸ ਵੇਖ ਰਹੇ ਨੇ ਉਹ ਹੋਰ ਥੋੜਾ ਜਿਹਾ ਹੋਰ ਕਰਨਗੇ ਤੁਹਾਡਾ ਵਲੌਗ ਇਹ ਤੁਸੀਂ ਦੇ ਦਿਓ ਨਾ ਇਹਨਾਂ ਨੂੰ ਜ਼ਿਆਦਾ ਤੇ ਇਹ ਬੋਲੇ ਨਹੀਂ ਇਹਨਾਂ ਨੂੰ ਲੈਣ ਵਾਸਤੇ ਆਈ ਜੀ ਉਹ ਅਸੀਂ ਵੇਚਣਾ ਉਹ ਗਾਹ ਤੋਂ ਕੱਟਿਆ ਕਰਾਂਗੇ ਹਾਂ ਨਹੀਂ ਉਹ ਥੋੜਾ ਜਿਹਾ ਉਹਨੂੰ ਹੋ ਜਾਏਗੀ ਨਾ ਪਲਾਨਿੰਗ ਤਰਤੀਬ ਨਾਲ ਕਿਉਂ ਤੁਹਾਡੇ ਲੋਕ ਬੜੇ ਬਾਹਰ ਵੀ ਵੰਦੇ ਨੇ ਇੱਥੇ ਵੀ ਵੰਦੇ ਨੇ ਤੁਹਾਡਾ ਕਲਚਰ ਲੋਕ ਤੁਸੀਂ ਬਾਹਰ ਵੰਦੇ ਹੋ ਕਿ ਅੰਦਰ ਬੈ ਕੇ ਵੰਦੇ ਮੈਂ ਸਾਰੇ ਪਾਸੇ ਇਹ ਸਾਨੂੰ ਫਿਰ ਦੱਸਿਓ ਵੀ ਉਹ ਕਿਵੇਂ ਕਿਵੇਂ ਉਹ ਤੁਹਾਨੂੰ ਅਲੀ ਨਾਲ ਮੀਟਿੰਗ ਕਰਾਉਂਦੇ ਆ ਸਾਰੀ ਤੇ ਸਪੈਸ਼ਲੀ ਜੀ ਸ਼ੁਕਰੀਆ ਸੋਇਆ ਸਾਹਿਬ ਦਾ ਉਹਨਾਂ ਦੀ ਸਾਰੀ ਟੀਮ ਦਾ ਜਿਹੜੇ ਆਏ ਸਾਡੇ ਕੋਲ ਇੱਕ ਸਾਡੇ ਫੋਨ ਤੇ ਔਰ ਇਹ ਬੜਾ ਸਫ਼ਰ ਸੀ ਇਹਨਾਂ ਕੋਲ ਮੈਂ ਗਿਆ ਸੀ ਮੈਨੂੰ ਪਤਾ ਹੈ ਤਾਂ ਬਸ ਮੈਂ ਬਾਰ-ਬਾਰ ਇਹਨਾਂ ਦਾ ਸ਼ੁਕਰੀਆ ਅਦਾ ਕਰਾਂ ਕਿ ਬਹੁਤ ਸਫ਼ਰ ਹੈ ਉਹ ਤੁਹਾਡਾ ਪਿਆਰ ਹੈ ਜੀ ਬੜਾ ਪਿਆਰ ਹੈ ਇਹਨਾਂ ਦਾ ਔਰ ਇਹਨਾਂ ਬਜ਼ੁਰਗਾਂ ਨੂੰ ਮਿਲਣਾ ਸੀ ਬਜ਼ੁਰਗ ਮਾਦਰਤ ਨਾਲ ਪੈਰਿਸ ਚਲੇ ਗਏ ਨੇ ਕੋਈ ਨਹੀਂ ਰੱਬ ਖੈਰ ਸਲਾਮਤੀ ਰੱਖੇ ਜੀ ਤੁਸੀਂ ਆਉਂਦੇ ਰਹੋ ਤੇ ਜ਼ਰੂਰ ਇਨਸ਼ਾਅੱਲਾ ਨਾਲ ਮੁਲਾਕਾਤ ਹੁਣ ਚੱਲਦੇ ਆਂ ਅੰਦਰ ਬੈਠਦੇ ਆਂ ਜੀ। ਆਓ ਜੀ